ਭਾਰਤੀ ਸਿਸਟਮ ਨੇ ਇੱਕ ਪਾਸੇ ਤਾਂ ਟਾਰਗੇਟ ਕਿਲਿੰਗ ਦੇ ਰਾਹੀਂ ਅੱਡ-ਅੱਡ ਮੁਲਕਾਂ 'ਚ ਬੈਠੇ ਸਿੱਖਾਂ ਦੇ ਕਤਲ ਕਰਨ ਦੀ, ਦੂਜਾ ਥੋੜੇ ਜਿਹੇ ਬੰਦੇ ਭਾਰਤ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ 20-50 ਸਿੱਖ ਕਤਲ ਕਰਵਾ ਕੇ ਬਾਕੀਆਂ ਦੇ ਉੱਤੇ NSA ਜਾਂ ਜਿਹੜੀ ਟਾਡਾ ਵਾਲੀ UPA ਵਾਲੀ ਧਾਰਾ ਇਹ ਲਾ ਕੇ ਉਮਰ ਕੈਦਾਂ ਕਰਾਓ। तो सिखां नूं अगले 1 साल विच पूरा ढह ढेरी करन दे लई मोदी सरकार जां मुल्क दा जिहड़ा सिस्टम आ ओह तैयार बर तैयार बैठे। सारे संसार दे विच बैठे पंथक सोच वाले सिखां दा टारगेट किलिंग दे राहीं घाण कराओ। पहला तां दड़जी बट लई भी नहीं जी असीं तां इहो जिहे बंदे ही नहीं, असीं साडे तां मुल्क दी नीति होई नहीं। हुण पिछले कुछ समय तो ਜਦੋਂ ਵੋਟਾਂ ਦਾ ਮਾਹੌਲ ਜਿਹਾ ਬਣਿਆ ਤੇ ਫਿਰ ਉਸ ਗੱਲ ਦੇ ਵਿੱਚ ਫੜਾ ਮਾਰ ਰਹੇ ਨੇ ਕਿ ਅਸੀਂ ਤਾਂ ਜੀ ਘਰ ਮੇ ਘੁਸ ਕੇ ਮਾरेंगे, ਚੱਕ ਦਿਆਂਗੇ ਫੱਟੇ। ਨਵੇਂ ਹਾਕਮ ਨੇ, ਨਵੇਂ ਮਾਲਕ ਨੇ, ਖੂਨ ਖਰਾਬੇ ਵਾਲੇ ਨੇ, ਇਹਨਾਂ ਨੇ ਅੱਡ-ਅੱਡ ਮਾਈਨੋਰਟੀਜ਼ ਦਾ ਜਿਹੜਾ ਘਾਣ ਕਰਨਾ, ਖਾਸ ਤੌਰ ਤੇ ਬ੍ਰਾਹਮਣਵਾਦ ਦੀ ਨਜ਼ਰ ਤੋਂ ਜਿਹੜੇ ਲੋਕਾਂ ਦਾ ਘਾਣ ਕਰਨਾ ਉਹ ਆਪਦਾ ਕਾਨੂੰਨੀ ਨਹੀਂ ਧਾਰਮਿਕ ਫਰਜ਼ ਸਮਝਦੇ। ਭਾਰਤ ਦੇ ਖੁਫੀਆ ਏਜੰਸੀਆਂ ਦੇ ਡੋਭਾਲ ਵਰਗਿਆਂ ਨੇ ਤੇ ਮੁਲਕ ਦੇ ਸਿਸਟਮ ਨੇ ਮੋਦੀ ਹੁਣਾਂ ਰਾਹੀਂ ਜਿਹੜਾ ਇਹ ਅਮਿਤ ਸ਼ਾਹ ਰਾਹੀਂ ਇਹ ਸਾਰਾ ਇੱਕ ਤੁਸੀਂ ਸਿਸਟਮ ਬਣਾਇਆ ਕਿ ਜਿਹੜਾ ਅਗਲਾ 5 ਸਾਲ ਦਾ ਪੀਰੀਅਡ ਆ ਮੋਦੀ ਦਾ, ਉਹਦੇ ਵਿੱਚ ਆਪਾਂ ਸਿੱਖ ਕੌਮ ਦਾ ਜਿਹੜਾ ਆਜ਼ਾਦੀ ਦਾ ਸੰਘਰਸ਼ ਆ ਇਹਨੂੰ ਮਲੀਆ ਮੇਟ ਕਰਕੇ ਸਾਰੇ ਭਾਰਤ ਦੇ ਲੋਕਾਂ ਨੂੰ ਖੁਸ਼ ਕਰਨਾ ਕਿ ਦੇਖੋ ਸਿੱਖ ਰਗੜਤੇ ਅਸੀਂ। ਸਿੱਖਾਂ ਬਾਰੇ ਉਹਨਾਂ ਦੀ ਦੁਬਦਾ ਸਦਾ ਹੀ ਰਹਿੰਦੀ, ਕਦੇ ਤਾਂ ਉਹ ਕਹਿੰਦੇ ਨੇ ਵੀ ਇਹਨਾਂ ਦਾ ਘਾਣ ਕਰੋ, ਕਦੇ ਕਹਿੰਦੇ ਇਹਨਾਂ ਨੂੰ ਸਮੇਟ ਲਓ, ਹੜੱਪ ਲਓ। ਸੋ ਲੱਗਦਾ ਹੁਣ ਉਹਨਾਂ ਨੇ ਦੋ ਧਾਰੀ ਨੀਤੀ ਇਹ ਤੇ ਬਣਾਈ ਆ ਵੀ ਅੱਧੇ ਤਾਂ ਮਾਰ ਮੂਰ ਕੇ ਅੱਧੇ ਅੰਦਰ ਸਿੱਟੋ ਤੇ ਬਾਕੀਆਂ ਨੂੰ ਜਿਹੜਾ ਹੈਗਾ ਭਾਰਤ ਮਾਤਾ ਕੀ ਜੈ ਕਹਾ ਕੇ ਉਹਨਾਂ ਨੂੰ ਜਿਹੜਾ ਹੈਗਾ ਹਿੰਦੂਇਜ਼ਮ ਵਾਲੇ ਪਾਸੇ ਨੂੰ ਲੈ ਕੇ ਆਓ। ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਦੇ ਵਿੱਚ ਅਟੈਕ ਕਰਕੇ ਉੱਥੇ ਕੋਈ ਜੰਗੀ ਜਿਹੜੀ ਮਾਹੌਲ ਵਾਲੀ ਘਟਨਾ ਵਾਪਰਾ ਕੇ ਆਪਦੇ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਜਿਹੜਾ ਪੰਪ ਮਾਰਨਗੇ, ਖੁਸ਼ ਹੋਣਗੇ ਕਿ ਦੇਖੋ ਜੀ ਅਸੀਂ ਹੁਣ ਤੱਕ ਤਾਂ ਐਵੇਂ ਇਸ ਮੁਲਕ ਦੇ ਮਾਲਕ ਜਿਹੜੇ ਸੀ, ਹਾਕਮ ਜਿਹੜੇ ਸੀਗੇ ਢਿੱਲੀਆਂ ਗੱਲਾਂ ਕਰਦੇ ਸੀ, ਹੁਣ ਅਸੀਂ ਆ ਕੇ ਦੇਖਿਆ ਮਾਰਿਆ ਜਾ ਕੇ ਪਾਕਿਸਤਾਨ ਦੇ ਵਿੱਚ ਬੰਬ ਤੇ ਆਹ ਕਰਤਾ ਤੇ ਵਾਹ ਕਰਤਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਵਿੱਚ ਵੋਟਾਂ ਨੇ ਤੇ ਵੋਟਾਂ ਕਰਕੇ ਕਾਫੀ ਜ਼ਿਆਦਾ ਹੁੜਦੰਗ ਜਿਹਾ ਮੱਚਿਆ ਹੋਇਆ। ਦੋ ਤਰ੍ਹਾਂ ਦੀਆਂ ਗੱਲਾਂ ਵੋਟਾਂ ਦੇ ਸੰਬੰਧ ਚ ਕੀਤੀਆਂ ਜਾ ਸਕਦੀਆਂ ਨੇ। ਇੱਕ ਤਾਂ ਆਪਾਂ ਅੱਧੀ ਬਜੱਦੀ ਜੀ ਪਿਛਲੇ ਦਿਨਾਂ ਚ ਕੀਤੀ ਹੋਈ ਸੀਗੀ, ਉਹੀ ਰੌਲਾ ਰੱਪਾ ਫੇਰ ਪਿਆ ਹੋਇਆ ਕਿ ਜੀ ਜੇ ਮੋਦੀ ਸੱਤਾ ਚ ਆ ਗਿਆ, ਜੇ ਭਾਜਪਾ ਦੁਬਾਰਾ ਸੱਤਾ ਚ ਆ ਗਈ ਤਾਂ ਮੁਲਕ ਦਾ ਸੰਵਿਧਾਨ ਬਦਲ ਦੇਣ। ਯਾਨੀ ਕਿ ਮੋਦੀ ਦੇ ਜਿਹੜੇ ਵਿਰੋਧੀ ਗਰੁੱਪ ਨੇ, ਜਿਹੜਾ ਇੰਡੀਆ ਅਲਾਇੰਸ ਨਾਂ ਹੇਠ ਕਾਂਗਰਸ ਅਤੇ ਹੋਰ, ਉਹਨਾਂ ਨੇ ਇਹ ਗੱਲ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਲੋਕਾਂ 'ਚ ਪ੍ਰਚਾਰੀ ਆ ਬਈ ਮੁਲਕ ਦਾ ਸੰਵਿਧਾਨ ਬਦਲਿਆ ਜਾਂਦਾ। ਸੋ ਮੁਲਕ ਦਾ ਸੰਵਿਧਾਨ ਬਦਲਣ ਦੇ ਨਾਲ ਇੱਕ ਨਵੀਂ ਚਰਚਾ ਇਸੇ ਤਰ੍ਹਾਂ ਦੀ ਹੋਈ ਹੋਰ ਆ ਜਿਹੜੀ ਮੁਲਕ ਦੀ ਨਿਆਂ ਪ੍ਰਣਾਲੀ ਨਾਲ ਸੰਬੰਧਿਤ ਹੈ ਕਿ ਜੀ ਨਵੇਂ ਕਾਨੂੰਨ ਲਿਆਂਦੇ ਜਾ ਰਹੇ। ਤੋ ਸੰਵਿਧਾਨ ਬਦਲਣ ਦਾ, ਕਾਨੂੰਨ ਬਦਲਣ ਦਾ ਰੌਲਾ ਜਿਹੜਾ ਸੀਗਾ ਉਹਦੇ ਨਾਲ ਕੁਝ ਚੀਜ਼ਾਂ ਹੋਰ ਜੁੜਦੀਆਂ ਦਿਖ ਰਹੀਆਂ ਨੇ। ਜਿਹੜਾ ਆਪਣਾ ਭਾਰਤ ਸਰਕਾਰ ਦਾ ਇੱਥੇ TV ਉੱਤੇ DD1 ਚੱਲਦਾ ਹੈ, ਜਿਹਨੂੰ ਜਲੰਧਰ ਦੂਰਦਰਸ਼ਨ, ਦਿੱਲੀ ਦੂਰਦਰਸ਼ਨ ਜਾਂ ਉਹ ਸਾਰਾ ਦੂਰਦਰਸ਼ਨ ਵਾਲਾ ਜਿਹੜਾ ਪ੍ਰੋਗਰਾਮ ਹੈ ਇਹਨਾਂ ਦਾ, ਉਹਦਾ ਜਿਹੜਾ ਲੋਗੋ ਆ ਉਹਦਾ ਹੁਣ ਭਗਵਾਂ ਰੰਗ ਕਰ ਦਿੱਤਾ ਗਿਆ। ਪਹਿਲਾਂ ਵੀ ਬਹੁਤ ਸਾਰਾ ਇਹ ਰੌਲਾ ਪੈਂਦਾ ਰਿਹਾ ਕਿ ਸਿੱਖਿਆ ਦਾ ਭਗਵਾਂਕਰਨ ਹੋ ਰਿਹਾ। ਹੁਣ ਇਹ ਜਿਹੜਾ DD ਚੈਨਲ ਆ ਜਲੰਧਰ ਦੂਰਦਰਸ਼ਨ, ਫਲਾਨਾ ਦੂਰਦਰਸ਼ਨ, ਉਹਦਾ ਜਦੋਂ ਰੰਗ ਬਦਲਿਆ ਤਾਂ ਖਬਰ ਬਣ ਗਈ। ਹਾਲਾਂਕਿ ਸਾਰੇ ਮੁਲਕ ਦਾ ਹੀ ਭਗਵਾਂਕਰਨ ਹੋ ਰਿਹਾ, ਪਰ ਭਾਰਤ ਵਿੱਚ ਵੋਟਾਂ ਵਾਲੇ ਦਿਨਾਂ 'ਚ ਥੋੜਾ ਜਿਹਾ ਮੀਡੀਆ ਦੇ ਵਿੱਚ ਚੱਜ ਹਲ ਦੀ ਕੋਈ ਮਾੜੀ ਮੋਟੀ ਖਬਰ ਦੇਖਣ ਲੱਗੀ ਆ, ਨਹੀਂ ਤਾਂ ਇੱਥੇ ਮੋਦੀ ਜੈ ਜੈਕਾਰ ਹੋਣ ਤੋਂ ਬਗੈਰ ਹੋਰ ਕੋਈ ਗੱਲ ਨਹੀਂ। ਉਹ ਜਿਸ ਤਰੀਕੇ ਨਾਲ ਮੁਲਕ ਦੇ ਵਿੱਚ, ਭਾਰਤ ਵਿੱਚ ਵੋਟਾਂ ਦੇ ਇਸ ਮਾਹੌਲ ਦੇ ਵਿੱਚ ਇੱਕ ਦੂਜੇ ਪਾਰਟੀ ਦੇ ਖਿਲਾਫ ਡਰ ਪੈਦਾ ਕਰਕੇ ਵੀ ਨਹੀਂ ਤਾਂ ਫਲਾਨੀ ਪਾਰਟੀ ਸੱਤਾ 'ਚ ਆ ਜਾਣੀ ਆ ਤੇ ਉਹਨੇ ਤੁਹਾਨੂੰ ਖਾ ਜਾਣਾ। ਹਾਸਾ ਇਸ ਗੱਲ ਤੇ ਆਉਂਦਾ ਵੀ ਤੁਹਾਡੇ ਚੋਂ ਕਿਹੜੀ ਪਾਰਟੀ ਦੁੱਧ ਧੋਤੀ ਆ, ਤੁਸੀਂ ਛੱਡਿਆ ਕਿਹਨੇ ਆ ਲੋਕਾਂ ਨੂੰ। ਸੰਤਰਾਮ ਉਦਾਸੀ ਦਾ ਦਿਨ ਲੰਘ ਕੇ ਗਿਆ ਕੱਲ ਪਰਸੋਂ, ਤੇ ਉਹਦੀਆਂ ਕਵਿਤਾਵਾਂ ਮੈਂ ਪੜ੍ਹਦਾ ਸੀਗਾ। ਉਹਨੇ ਇੱਕ ਬੜੀ ਸੋਹਣੀ ਕਵਿਤਾ ਜਿਹਦੇ 'ਚ ਉਹਨੇ ਲਿਖਿਆ ਬਈ ਲੀਡਰ ਦੇਸ਼ ਦੀ ਪੂੰਜੀ ਤੇ ਨਾਗ ਬਣ ਕੇ
ਬਈ ਆਪੇ ਥੁੱਕ ਲੈਂਦੇ ਤੇ ਆਪੇ ਚੱਟ ਲੈਂਦੇ, ਏਦਾਂ ਦੀ ਕੁਛ ਉਹਦੀ ਕਵਿਤਾ ਬੜੀ ਸੋਹਣੀ ਲਿਖੀ ਹੋਈ ਸੀ ਲੀਡਰਾਂ ਬਾਰੇ ਸੀ। ਤੇ ਵਾਕਈ ਇਸ ਮੁਲਕ ਦੇ ਲੀਡਰ, ਇਸ ਮੁਲਕ ਦਾ ਸਾਰਾ ਸਿਸਟਮ ਜਿਹੜਾ ਹੈ ਉਹ ਲਟੇਰੇ, ਗੁੰਡੇ, ਬਦਮਾਸ਼। ਮਤਲਬ ਤੁਸੀਂ ਆਪਦੇ ਵੋਟਾਂ ਮੌਕੇ ਵੋਟ ਕਿਹਨੂੰ ਪਾਉਂਦੇ ਹੋ? ਜਿਹੜਾ ਤੁਹਾਡੇ ਪੱਖ ਦਾ ਗੁੰਡਾ, ਜਿਹੜਾ ਤੁਹਾਡੇ ਪੱਖ ਦਾ ਬਦਮਾਸ਼ ਆ, ਤੁਸੀਂ ਉਹਨੂੰ ਵੋਟ ਪਾ ਦਿੰਦੇ। ਤੇ ਜਿਹੜਾ ਤੁਹਾਡੇ ਲਈ ਜਦੋਂ ਤੁਹਾਡਾ ਕੋਈ ਪੰਗਾ ਪੈ ਜੇ, ਪੰਗਾ ਤੁਹਾਡਾ, ਤੁਸੀਂ ਕਿਹੜਾ ਇੱਥੇ ਬੰਦੇ ਮਾਰਦੇ ਫਿਰਦੇ ਹੋ, ਨਿੱਕੀ ਮੋਟੀ ਗੱਲ ਹੁੰਦੀ ਆ, ਉਹਦੇ ਲਈ ਮਤਲਬ ਤੁਹਾਨੂੰ ਵੋਟਾਂ ਪਾਉਣੀਆਂ ਪੈਂਦੀਆਂ ਵੀ ਕਦੇ ਕੋਈ ਕੰਮ ਪੈ ਜਾਂਦਾ ਹੁੰਦਾ। ਸੋ ਕੁੱਲ ਮਿਲਾ ਕੇ ਇਸ ਮੁਲਕ ਦਾ ਸਾਰਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਇਸ ਇਲੈਕਸ਼ਨ ਤੋਂ ਬਾਅਦ ਵਿੱਚ ਸਾਫ਼ ਤੌਰ ਦੇ ਉੱਤੇ ਇਸ ਗੱਲ ਦਾ ਅਹਿਸਾਸ ਹੋਇਆ ਪਿਆ ਹੈ ਕਿ 1947 ਤੋਂ ਜਿਵੇਂ ਇਸ ਭਾਰਤ ਦਾ ਸਾਰਾ ਸਿਸਟਮ ਚੱਲਿਆ, ਹੁਣ ਗਾਹਾਂ ਉਵੇਂ ਨਹੀਂ ਰਹਿਣਾ। ਤੇ ਇਸ ਗੱਲ ਦੀ ਸਾਡੀ ਪੰਥਕ ਤੌਰ ਤੇ, ਕੌਮੀ ਤੌਰ ਤੇ, ਖਾਲਿਸਤਾਨੀ ਹੋਣ ਦੇ ਨਾਤੇ, ਸਿੱਖ ਹੋਣ ਦੇ ਨਾਤੇ ਜਿਹੜੀ ਵਿਆਖਿਆ ਆ ਇਸ ਘਟਨਾਕ੍ਰਮ ਬਾਰੇ, ਸਾਨੂੰ ਉਹ ਚੇਤੇ ਰੱਖਣ ਦੀ ਲੋੜ ਆ। ਸਾਡੀ ਕੌਮ, ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਸੰਵਿਧਾਨ 1950 ਦੇ ਨੇੜੇ ਤੇੜੇ ਬਾਹਮਣਵਾਦ ਨੂੰ, ਹਿੰਦੂ ਇੰਡੀਆ ਨੂੰ ਸੂਤ ਬਹਿੰਦਾ ਸੀ, ਅਗਲਿਆਂ ਨੇ ਉਹ ਲਾਗੂ ਕਰ ਲਿਆ। ਉਹ ਜਦੋਂ ਦਿਖਾਉਣਾ ਸੀ ਲੋਕਾਂ ਨੂੰ, ਭਰਮਾਉਣਾ ਸੀ, ਉਦੋਂ ਬੜੇ ਸ਼ੋਸ਼ੇ ਛੱਡੇ ਗਏ ਕਿ ਜੀ ਇਹ ਤਾਂ ਬਸ ਬੇਮਿਸਾਲ ਚੀਜ਼ ਆ, ਇਹ ਤਾਂ ਡਾਕਟਰ ਅੰਬੇਦਕਰ ਸਾਹਿਬ ਨੇ ਬਸ ਪਤਾ ਨਹੀਂ ਕੀ, ਉਹ ਸਾਰਾ ਝੂਠ ਤੂਫਾਨ ਕੁੱਲ ਮਿਲਾ ਕੇ ਪਿਛਲੇ 60-70 ਸਾਲ ਲੋਕਾਂ ਦੇ ਲਹੂ ਪੀਣ ਦਾ ਇੱਕ ਜੁਗਾੜ ਸੀਗਾ, ਜਿਹਦੇ ਤਹਿਤ ਬੇਅੰਤ ਭਾਰਤੀ ਜਿਹੜੇ ਨੇ ਉਹਨਾਂ ਨੇ ਕਸ਼ਟ ਕੱਟੇ। ਤੇ ਇਸ ਮੁਲਕ ਨੂੰ ਛੱਡ ਕੇ ਹਰੇਕ ਬੰਦਾ ਦੂਜੇ ਮੁਲਕਾਂ ਨੂੰ ਭੱਜਣ ਨੂੰ ਤਿਆਰ ਆ। ਦੋ ਤਰੀਕੇ ਨੇ ਜਿੱਥੇ ਬੰਦਾ ਸੁੱਖ ਦੀ ਰੋਟੀ ਖਾ ਸਕਦਾ ਭਾਰਤ ਵਿੱਚ ਰਹਿਣ ਨਾਲ, ਇੱਕ ਤਾਂ ਬਾਹਰ ਭੱਜ ਜਾਓ, ਦੂਜਾ ਅੰਦਰ ਚਲੇ ਜਾਓ। ਅੰਦਰ ਵੀ ਫਿਰ ਜੇਲ੍ਹ ਵਾਲਿਆਂ ਨੂੰ ਫਿਕਰ ਹੁੰਦਾ ਨਾ ਤੁਹਾਡਾ ਵੀ ਰੋਟੀ ਪਾਣੀ ਦਾ ਜੁਗਾੜਮੈਂਟ ਕੀ ਆ। ਬਾਕੀ ਇਸ ਮੁਲਕ ਦੇ ਵਿੱਚ ਜਿਹੜਾ ਬਾਹਰ ਵਿਚਰਦਾ ਬੰਦਾ ਉਹ ਤੌਬਾ ਹੀ ਹੈ। ਚੁਟਕਲੇ ਬਣੇ ਹੋਏ ਨੇ, ਚੁਟਕਲੇ ਕਹਿੰਦੇ ਵੀ ਜਦੋਂ ਕੋਈ ਬੰਦਾ ਮਰ ਕੇ ਉੱਪਰ ਗਿਆ ਉਹਨੂੰ ਕਹਿੰਦੇ ਵੀ ਇਹਦਾ ਜੀ ਰਿਕਾਰਡ ਨਹੀਂ ਲੱਭਦਾ। ਧਰਮਰਾਜੇ ਦੇ ਜਿਹੜੇ ਕਰਮਚਾਰੀ ਸੀ ਕਹਿੰਦੇ ਇਹਦਾ ਰਿਕਾਰਡ ਨਹੀਂ ਲੱਭਦਾ। ਉਹ ਉਹਨੂੰ ਪੁੱਛਣ ਲੱਗੇ, ਕਹਿੰਦੇ ਵੀ ਦੇਖ ਸ਼ਾਮ ਦਾ ਟਾਈਮ ਆ, ਅਸੀਂ ਵੀ ਜਾਣਾ ਤੇ ਤੂੰ ਵੀ ਆਪਦਾ ਲੇਟ ਹੀ ਪਹੁੰਚਿਆ ਜਮਦੂਤ ਤੈਨੂੰ ਲੈ ਕੇ, ਤੇ ਐਂ ਕਰ ਹੁਣ ਆਪੇ ਹੀ ਦੱਸਦੇ ਵੀ ਤੂੰ ਚੰਗੇ ਕਰਮ ਕੀਤੇ ਆ ਵੱਧ ਕਿ ਮਾੜੇ ਕੀਤੇ ਆ। ਕਹਿੰਦਾ ਇਹਦਾ ਕੀ ਫਾਇਦਾ, ਨੁਕਸਾਨ। ਕਹਿੰਦਾ ਵੀ ਜੇ ਤਾਂ ਤੂੰ ਚੰਗੇ ਕਰਮ ਜ਼ਿਆਦਾ ਕੀਤੇ ਧਰਤੀ ਤੇ ਫਿਰ ਤਾਂ ਤੈਨੂੰ ਸੁੱਟਾਂਗੇ ਸਵਰਗਾਂ 'ਚ, ਜੇ ਤੂੰ ਮਾੜੇ ਕਰਮ ਕੀਤੇ ਆ ਫਿਰ ਨਰਕਾਂ 'ਚ। ਪਰ ਇੱਕ ਗੱਲ ਚੇਤੇ ਰੱਖੀ, ਜੇ ਹੁਣ ਸਵਰਗਾਂ ਦੇ ਲਾਲਚ ਵਿੱਚ ਝੂਠ ਬੋਲਿਆ ਤੇ ਬਾਅਦ 'ਚ ਤੇਰੀ ਫਾਈਲ ਲੱਭ ਗਈ, ਫਿਰ ਇੱਕ ਸਾਡੇ ਕੋਲੇ ਵੱਡਾ ਨਰਕ ਵੀ ਆ ਜਿਹਨੂੰ ਕੁੰਭੀ ਨਰਕ ਕਹਿੰਦੇ ਆ, ਫਿਰ ਉੱਥੇ ਛੱਡਾਂਗੇ ਤੈਨੂੰ। ਉਹ ਵਿਚਾਰਾ ਹੱਸ ਪਿਆ, ਕਹਿੰਦਾ ਜੀ ਦੇਖੋ ਚਾਹੇ ਛੱਡੋ ਨਰਕ 'ਚ ਤੇ ਚਾਹੇ ਛੱਡੋ ਕੁੰਭੀ ਨਰਕ 'ਚ, ਸਾਨੂੰ ਕੋਈ ਫਰਕ ਨਹੀਂ ਪੈਂਦਾ ਯਾਰ, ਹੁਣੇ ਇੰਡੀਆ ਤੋਂ ਆ, ਭਾਰਤ 'ਚੋਂ ਆਏ ਆ, ਭਾਰਤ ਨਾਲੋਂ ਵੱਡਾ ਨਰਕ ਕਿਹੜਾ। ਸੋ ਇੱਥੇ ਤਾਂ ਇਸ ਮੁਲਕ ਦੇ ਵਿੱਚ ਚੁਟਕਲੇ ਬਣੇ ਹੋਏ ਨੇ ਵੀ ਜਿਹਨੂੰ ਰੱਬ ਨੇ ਸਭ ਤੋਂ ਖਤਰਨਾਕ ਸਜ਼ਾ ਦੇਣੀ ਹੁੰਦੀ ਆ ਉਹਨੂੰ ਇੰਡੀਆ 'ਚ ਪੈਦਾ ਕਰ ਦਿੰਦੇ। ਇਸ ਮੁਲਕ ਦੇ ਵਿੱਚ ਕੋਈ ਸੋਸ਼ਲ ਸਿਕਿਉਰਿਟੀ ਨਹੀਂ, ਕੋਈ ਇਸ ਮੁਲਕ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਰਿਸਪੌਂਸਿਬਿਲਿਟੀ, ਕੋਈ ਜ਼ਿੰਮੇਵਾਰੀ ਨਹੀਂ। ਆਮ ਬੰਦਾ ਜਿਹੜਾ ਆਮ ਭਾਰਤੀ ਆ ਉਹ ਜੁੱਤੀਆਂ ਖਾਂਦਾ, ਜੁੱਤੀਆਂ ਹੀ ਖਾਂਦਾ ਮਰ ਮੁੱਕ ਜਾਂਦਾ। ਸੋ ਹਰ ਭਾਰਤੀ ਇਸੇ ਆਸ ਵਿੱਚ ਕਿ ਅੱਛੇ ਦਿਨ ਆਏਂਗੇ, ਭਲੇ ਦਿਨ ਆਉਣਗੇ, ਚੰਗੇ ਆਉਣਗੇ ਜੀ, ਕੋਈ ਗੱਲ ਹੀ ਨਹੀਂ। ਏਦਾਂ ਕਰ ਕੇ ਜੇ ਚੱਲੀ ਜਾਂਦਾ। ਮਹਿੰਗਾਈ ਜਿਹੜੀ ਹੈਗੀ ਆ ਉਹ ਲਗਾਤਾਰ ਵੱਧ ਰਹੀ ਹੈ, ਪਰ ਮੁਲਕ ਦੇ ਉੱਤੇ ਕੁਝ ਘਰਾਣੇ ਕਾਬਜ ਨੇ। ਉਹ ਘਰਾਣੇ ਪਿਛਲੇ 70 ਸਾਲ ਤੋਂ ਲੋਕਾਂ ਨੂੰ ਲੁੱਟਦੇ ਆ ਰਹੇ ਨੇ ਤੇ ਉਹਨਾਂ ਘਰਾਣਿਆਂ ਨੇ ਆਪੋ ਆਪਦੇ ਗਾਹਾਂ ਇੰਡਸਟਰੀ ਵਾਲੇ ਬੰਦੇ, ਫਿਲਮਾਂ ਵਾਲੇ ਬੰਦੇ ਜਾਂ ਹੋਰ ਜਿੱਥੇ ਪੈਸਾ ਉਹ ਉਹਨਾਂ ਨੇ ਖੜੇ ਕੀਤੇ ਹੋਏ ਨੇ। ਜਦੋਂ ਜਿਹਦਾ ਰਾਜ ਹੁੰਦਾ ਉਹ ਆਪਦੀ ਧਿਰ ਨੂੰ ਰਜਾਉਂਦਾ ਤੇ ਜਦੋਂ ਫਿਰ ਸੱਤਾ ਚਲੇ ਜਾਂਦੀ ਆ ਫਿਰ ਬਹਿ ਕੇ ਖਾਣ ਜੋਗੇ 10 ਪੁਸ਼ਤਾਂ ਜੋਗੇ ਕਰ ਲੈਂਦੇ। ਇਸ ਮੁਲਕ ਦੇ ਵਿੱਚ ਜੇ ਸਧਾਰਨ ਜਾਂ ਕੋਈ ਮੈਂਬਰ ਪੰਚਾਇਤ ਬਣ ਜਾਵੇ ਉਹਦੀ ਵੀ ਟੌਰ ਇਹੋ ਜਿਹੀ ਹੋ ਜਾਂਦੀ ਆ ਵੀ ਜਿਵੇਂ ਉਹ ਅਮਰੀਕਾ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਟੌਰ ਵੀ ਨਹੀਂ ਉਵੇਂ ਹੋ ਸਕਦੀ। ਤੇ ਬਾਹਰਲੇ ਮੁਲਕਾਂ ਦੀਆਂ ਇੱਥੇ ਖਬਰਾਂ ਜਾਂ ਫੋਟੋਆਂ ਜਦੋਂ ਆਉਂਦੀਆਂ ਨੇ ਲੋਕ ਹੈਰਾਨ ਹੋ ਜਾਂਦੇ ਆ ਕਿ ਫਲਾਣੇ ਮੁਲਕ ਦਾ ਪ੍ਰਧਾਨ ਮੰਤਰੀ ਬਗੈਰ ਸਿਕਿਉਰਿਟੀ ਤੋਂ ਫਿਰਦਾ, ਜਾਂ ਉਹ ਸਾਈਕਲ ਤੇ ਜਾਂਦਾ, ਜਾਂ ਰਿਟਾਇਰ ਹੋਣ ਤੋਂ ਬਾਅਦ ਉਹ ਇਹੋ ਆਮ ਲੋਕਾਂ ਵਾਂਗੂ ਵਿਚਰਦਾ। ਇਹੋ ਜਿਹੀਆਂ ਗੱਲਾਂ ਇੱਥੇ ਬਹੁਤ ਵੱਡੀ ਅਲੋਕਾਰ ਗੱਲ ਮੰਨੀ ਜਾਂਦੀ ਆ, ਕਿਉਂਕਿ ਇਸ ਮੁਲਕ ਦੇ ਵਿੱਚ ਸਿਆਸਤ ਇੱਕ ਇਹੋ ਜਿਹਾ ਧੰਦਾ ਆ ਵੀ ਜਿਹਦੇ ਸਿਰ ਦੇ ਉੱਤੇ ਆਪ ਵੀ ਨਜ਼ਾਰੇ ਲਓ, ਨਿਆਣੇ ਵੀ ਨਜ਼ਾਰੇ ਲੈਂਦੇ ਆ। ਮਤਲਬ ਕਿ ਗੱਡੀਆਂ ਦੇ ਉੱਤੇ ਹੂਟਰ ਲੱਗੇ ਹੋਏ ਨੇ
ਤੇ ਮਤਲਬ ਜਿਹੜੇ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਆ, ਉਹ ਵੀ ਖਾਸ ਪਾਰਟੀ ਬਣ ਕੇ ਅਸੀਂ ਤਾਂ ਇੱਥੇ ਸਭ ਕੁਝ ਦੇਖ ਰਹੇ ਹਾਂ। ਕਹਿਣ ਤੋਂ ਭਾਵੇਂ ਕਿ ਇਸ ਮੁਲਕ ਦਾ ਬਾਬਾ ਆਦਮ ਪਹਿਲਾਂ ਹੀ ਮਤਲਬ ਬੜੇ ਨਿਰਾਲਾ ਹੈ। 70 ਸਾਲ ਤਾਂ ਜਿਹੜਾ ਸੰਵਿਧਾਨ ਉਸ ਮੌਕੇ ਚਾਹੀਦਾ ਸੀ ਅਗਲਿਆਂ ਨੇ ਲਾਗੂ ਕੀਤਾ, ਤੇ 70 ਸਾਲ ਉਹਦੇ ਨਾਲ ਲੋਕਾਂ ਦਾ ਛਤਰਪਰੇਡ ਕੀਤੀ। ਤੇ ਹੁਣ ਅਗਲੇ ਕਿੰਨੇ ਸਾਲ ਲਈ ਨਵਾਂ ਸੰਵਿਧਾਨ ਲੈ ਕੇ ਆਉਂਦੇ ਆ। ਉਹ ਜੇ ਆਵੇ ਤਾਂ ਵੀ ਆਪਣੇ ਵਰਗੇ ਸਿੱਖਾਂ ਨੂੰ ਜਾਂ ਹੋਰ ਮਾਈਨੋਰਟੀਜ਼ ਨੂੰ ਕੋਈ ਫਰਕ ਨਹੀਂ, ਨਾ ਆਵੇ ਤਾਂ ਵੀ ਕੋਈ ਫਰਕ ਨਹੀਂ। ਪਹਿਲਾਂ ਕਿਹੜਾ ਕਹਿੰਦਾ ਯਾਰ, ਕਹਿੰਦਾ ਲੜਿਆ ਤੈਨੂੰ ਚੋਰ ਲੈ ਜਾਣ, ਕਹਿੰਦਾ ਯਾਰਾਂ ਨੇ ਪੱਠੇ ਖਾਣੇ ਆ ਜਿੱਥੇ ਮਰਜ਼ੀ ਲੈ ਜਾਓ। ਸੋ ਜੋ ਹਸ਼ਰ ਇਸ ਮੁਲਕ ਵਿੱਚ ਸਿੱਖਾਂ ਦਾ ਹੋ ਰਿਹਾ ਹੈ, ਉਹਦੇ ਨਾਲ ਇਹ ਵੋਟਾਂ ਦਾ, ਸੰਵਿਧਾਨ ਦਾ, ਕਾਨੂੰਨ ਦਾ ਬਦਲਣ ਦਾ ਹੁਣ ਕੋਈ ਬਹੁਤਾ ਫਰਕ ਰਿਹਾ ਨਹੀਂ। ਪਿੱਛੇ ਜੇ ਮੇਰੇ ਯਾਰਾਂ ਦੋਸਤਾਂ ਨੂੰ ਉਮਰ ਕੈਦਾਂ ਹੋਈਆਂ, ਉਸ ਤੋਂ ਬਾਅਦ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸਾਰੀ ਚਰਚਾ ਕੀਤੀ ਕਿ ਕਿਵੇਂ ਬਿਲਕੁਲ ਮਾਮੂਲੀ ਜਿਹੀਆਂ ਗੱਲਾਂ ਦੇ ਉੱਤੇ ਹੀ ਹੁਣ ਉਮਰ ਕੈਦਾਂ ਕਰਾਉਣ ਦਾ ਜੁਗਾੜ ਇਹਨਾਂ ਨੇ ਬਣਾ ਲਿਆ। ਸੰਗਤ ਨੂੰ, ਲੋਕਾਂ ਨੂੰ, ਭਾਈਚਾਰੇ ਨੂੰ ਜਾਗਰਤ ਕਰਨਾ, ਦੱਸਣਾ ਸਾਡਾ ਫਰਜ਼ ਵਾ ਕਿ ਇਸ ਮੁਲਕ ਦੇ ਵਿੱਚ ਜਿਵੇਂ ਪਹਿਲਾਂ ਟਾਡਾ, ਕੋਟਾ ਤੇ ਹੋਰ ਕਾਨੂੰਨ ਕਨਾਂਜੇ ਹੁੰਦੇ ਸੀ, ਹੁਣ ਇਹਨਾਂ ਨੇ UAPA ਦੇ ਵਿੱਚ ਇਹੋ ਜਿਹੀਆਂ ਧਾਰਾਵਾਂ ਲੈ ਆਂਦੀਆਂ ਨੇ ਜਿਹਦੇ ਤਹਿਤ ਕਿਸੇ ਬੰਦੇ ਨੂੰ ਬਈ ਤੂੰ ਤਾਂ ਜੀ ਦੇਸ਼ ਖਿਲਾਫ ਜੰਗ ਛੇੜਤੀ। ਹੁਣ ਉਹ ਦੇਸ਼ ਖਿਲਾਫ ਜੰਗ ਦਾ ਮਤਲਬ ਇਹ ਨਹੀਂ ਵੀ ਟੈਂਕਾਂ ਤੋਪਾਂ ਬੰਬਾਂ ਨਾਲ। ਜੇਕਰ ਕੋਈ ਸੋਸ਼ਲ ਮੀਡੀਆ ਦੇ ਉੱਤੇ ਜਾਂ ਕਿਤੇ ਹੋਰ ਬੈਠ ਕੇ ਲਿਖ ਕੇ ਕੋਈ ਇਹੋ ਜਿਹੀਆਂ ਗੱਲਾਂ ਕਰੇ ਜਿਹ ਤੋਂ ਮਤਲਬ ਉਹਨਾਂ ਨੂੰ ਲੱਗੇ ਵੀ ਇਹ ਤਾਂ ਗੁਲਾਮੀ ਦੀਆਂ ਗੱਲਾਂ ਕਰਦਾ, ਇਹ ਤਾਂ ਆਜ਼ਾਦੀ ਦੀਆਂ ਗੱਲਾਂ ਕਰਦਾ, ਜਾਂ ਇਸ ਮੁਲਕ, ਇਸ ਸ਼ਖਸ ਦੇ ਦਿਲ ਦਿਮਾਗ ਵਿੱਚ ਭਾਰਤੀ ਸਿਸਟਮ ਦੇ ਖਿਲਾਫ ਰੋਸ ਆ, ਬਸ ਇੰਨੀ ਕੁ ਗੱਲ ਬਹੁਤ ਆ। ਬਾਕੀ ਅਗਲੇ ਕਹਾਣੀ ਚੇਪ ਕੇ ਤੁਹਾਨੂੰ ਉਮਰ ਕੈਦ ਕਰਾ ਸਕਦੇ। ਪਹਿਲਾਂ ਆਪਣੇ ਨਵਾਂ ਸ਼ਹਿਰ ਤੋਂ ਅਰਵਿੰਦਰ ਸਿੰਘ ਹੋਣੀ, ਮਿੱਠੇ ਹੋਣੀ ਸਾਡੇ ਭਰਾ, ਉਹਨਾਂ ਨੂੰ ਉਮਰ ਕੈਦ ਜਦੋਂ ਹੋਈ ਤਾਂ ਭਾਈ ਰਣਧੀਰ ਸਿੰਘ ਨਾਰੰਗਵਾਲ ਜਿਹੜੇ ਕਿ ਗਦਰ ਲਹਿਰ ਦੇ ਹੀਰੋ ਆ, ਉਸ ਸੰਘਰਸ਼ ਦੇ ਵਿੱਚ ਉਹਨਾਂ ਦਾ ਰੁਤਬਾ ਉਹ ਸੀ ਜਿਹੜਾ ਰੁਤਬਾ ਮੌਜੂਦਾ ਸਿੱਖ ਸੰਘਰਸ਼ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਸੋ ਭਾਈ ਰਣਧੀਰ ਸਿੰਘ ਨਾਰੰਗਵਾਲ ਨੇ ਗਦਰ ਲਹਿਰ ਦੇ ਵਿੱਚ ਹਿੱਸਾ ਲੈਣ ਉਪਰੰਤ ਜੇਲ੍ਹ ਯਾਤਰਾ ਕੀਤੀ ਔਰ ਉਹਨਾਂ ਨੇ ਆਪਦਾ ਸਾਰਾ ਜਿਹੜਾ ਅਨੁਭਵ ਹੋਇਆ, ਐਕਸਪੀਰੀਅੰਸ ਹੋਇਆ, ਉਹ ਕਿਤਾਬਾਂ ਲਿਖੀਆਂ। ਇੱਕ ਕਿਤਾਬ ਜੇਲ੍ਹ ਚਿੱਠੀਆਂ, ਉਹਦੇ ਵਿੱਚ ਉਹਨਾਂ ਦੀ ਇੱਕ ਕੁਛ ਪਹਿਰਾ ਸੀ, ਇੱਕ ਉਹ ਚੱਕ ਕੇ ਅਰਵਿੰਦਰ ਸਿੰਘ ਉਰਫ ਮਿੱਠਾ ਸਿੰਘ ਨਵਾਂ ਸ਼ਹਿਰ ਵਾਲੇ ਨੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਪਾ ਲਿਆ, ਜਿਹਦੇ ਵਿੱਚ ਉਹਨਾਂ ਨੇ ਅਨਿਆਈ ਤੋਂ ਭਾਵ ਜਿਹੜਾ ਨਿਆਂ ਨਾ ਕਰਦਾ ਹੋਵੇ ਉਸ ਰਾਜ ਦੇ ਬਾਰੇ ਲਿਖਿਆ ਸੀ ਕਿ ਅਸੀਂ ਇਹੋ ਜਿਹੇ ਰਾਜ ਵਿੱਚ ਨਹੀਂ ਰਹਿ ਸਕਦੇ। ਇੱਕ ਪਾਸੇ ਤਾਂ ਉਹ ਆਜ਼ਾਦੀ ਘੁਲਾਟੀਆ ਭਾਈ ਰਣਧੀਰ ਸਿੰਘ ਨਾਰੰਗਵਾਲ, ਤੇ ਉਹਨਾਂ ਦੀ ਲਿਖਤ ਇਸ ਨੌਜਵਾਨ ਨੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਪਾ ਲਈ। ਇਹ ਕਹਿੰਦੇ ਤੂੰ ਤਾਂ ਬਹੁਤ ਵੱਡਾ ਦੇਸ਼ ਦਾ ਗਦਾਰ ਆ, ਤੂੰ ਇਹੋ ਜਿਹੀਆਂ ਪੋਸਟਾਂ ਪਾਉਣਾ, ਚੱਲ ਬਈ ਉਮਰ ਕੈਦ। ਇਵੇਂ ਹੀ ਹੁਣ ਉਹਨਾਂ ਨੇ ਕਿਹਾ ਕਿ ਤੁਸੀਂ ਭਾਈ ਸੁਖਦੇਵ ਸਿੰਘ ਬੱਬਰ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦੇ ਪਿੰਡ ਗਏ, ਦਰਾਂ ਮੂਹਰੇ ਖੜ ਕੇ ਘਰ ਦੇ ਫੋਟੋਆਂ ਖਿਜਾ ਪਾਉਂਦੇ ਹੋ, ਚੱਲ ਭਾਈ ਉਮਰ ਕੈਦ। ਸੋ ਇਸ ਮੁਲਕ ਦੇ ਵਿੱਚ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਸਾਫ਼ ਤੌਰ ਦੇ ਉੱਤੇ ਜਿਹੜਾ ਚੱਲ ਰਿਹਾ ਉਹ ਬੜਾ ਖਤਰਨਾਕ ਤੇ ਬੜਾ ਔਖ ਭਰਿਆ ਸਾਬਤ ਹੋਊਗਾ। ਪਰ ਇੱਕ ਗੱਲੋਂ ਚੰਗਾ, ਕਈ ਵਿਚਾਰੇ ਬੰਦੇ ਇਸ ਤਰ੍ਹਾਂ ਦੇ ਸਾਡੇ ਇਸ ਸੰਘਰਸ਼ ਦਾ ਹਿੱਸਾ ਬਣਦੇ ਆ ਰਹੇ ਨੇ ਜਿਹੜੇ ਝਾਲ ਝੱਲਣ ਜੋਗੇ ਹੈ ਨਹੀਂ, ਬਾਅਦ ਵਿੱਚ ਫਿਰ ਉਹ ਪੂਰੀ ਦੀ ਪੂਰੀ ਲਹਿਰ ਦਾ, ਪੂਰੀ ਦੀ ਪੂਰੀ ਕੌਮ ਦੀ ਹੇਠੀ ਦਾ ਉਹ ਆਧਾਰ ਬਣ ਜਾਂਦਾ। ਸੋ ਹੁਣ ਸਾਫ਼ ਜੀ ਗੱਲ ਆ ਵੀ ਜਿਹਨੇ ਪੰਥਕ ਜਾਂ ਕੌਮੀ ਸੇਵਾ ਦਾ ਜਜ਼ਬਾ ਰੱਖਣਾ ਉਹ ਲਕੀਰ ਖਿੱਚ ਕੇ ਆਵੇ ਕਿ ਇੱਥੇ ਤਾਂ ਉਮਰ ਕੈਦ ਵੱਟ ਤੇ ਪਈ ਆ। ਖੈਰ ਗੱਲ ਇਹ ਹੈ ਕਿ ਪਿਛਲੇ ਦਿਨੀ ਆਪਾਂ ਗੱਲ ਕਰਦੇ ਸੀਗੇ ਕਿ ਮੈਨੂੰ ਭੁਪਿੰਦਰ ਸਿੰਘ ਸੱਜਣ ਨੂੰ ਧਮਕੀ ਆਈ ਆ ਵੀ ਤੁਹਾਨੂੰ ਮਾਰਨਾ ਹੈ, ਤੇ ਆਪਣੇ ਅਸੀਂ ਕਹਿੰਦੇ ਸੀ ਪ੍ਰੀਤ ਸੈਣੀ ਮਾਰਤਾ ਤੇ ਹੁਣ ਤੁਹਾਡਾ ਨੰਬਰ, ਤੇ ਅਸੀਂ ਉਹਦੇ ਬਾਰੇ ਮੈਂ ਤਾਂ ਕਿਸੇ ਨੂੰ ਚਿੱਠੀ ਚੀਰਾ ਨਹੀਂ ਸੀ ਕੀਤਾ, ਪਰ ਭੁਪਿੰਦਰ ਸਿੰਘ ਸੱਜਣ ਨੇ ਕਾਫੀ ਇਹਦੇ ਬਾਰੇ ਹਿਲਜੁਲ ਕੀਤੀ ਸੀ। ਤੇ ਆਪਾਂ ਤਾਂ ਇੱਥੇ ਸਿੱਧਾ ਜਿਹਾ ਸੋਸ਼ਲ ਮੀਡੀਆ ਰਾਹੀਂ ਜਾਂ ਆਪਣੇ ਇਸ ਚੈਨਲ ਦੇ ਉੱਤੇ ਗੱਲ ਕਰਨੀ ਹੁੰਦੀ ਆ ਵੀ ਜੇ ਤਾਂ ਕੋਈ ਗੋਲ ਗੱਪਿਆਂ ਦੀ ਰੇਹੜੀ ਲਾਉਣ ਵਾਲਾ ਹਿੰਦੂ ਵੀ ਹੋਵੇ, ਉਹਦੀ ਜਾਨ ਦੀ ਕੀਮਤ ਹੈਗੀ ਆ, ਮਿੰਟਾਂ 'ਚ ਦੀ ਲੱਭ ਲੈਂਦੇ ਆ ਵੀ ਕਿਹਨੇ ਧਮਕੀ ਦਿੱਤੀ ਤੇ ਚੱਕ ਲਿਆਉਂਦੇ। ਪਰ ਜਦੋਂ ਕਿਸੇ ਸਿੱਖ ਦਾ ਮਾਮਲਾ, ਉਦੋਂ ਫਿਰ ਸਾਰੀ ਭਾਰਤ ਮਾਤਾ ਜਿਹੜੀ ਹੈਗੀ ਆ ਦੂਜੇ ਪਾਸੇ ਝਾਕਣ ਲੱਗ ਜਾਂਦੀ। ਸੋ ਭਾਰਤ ਦਾ ਸਾਰਾ ਹਕੂਮਤੀ ਢਾਂਚਾ ਚੰਗੀ ਤਰ੍ਹਾਂ ਜਾਣਦਾ ਵੀ ਕਦੋਂ ਅੱਖਾਂ ਮੀਚਣੀਆਂ ਨੇ ਤੇ ਕਦੋਂ ਅੱਖਾਂ ਖੋਲਣੀਆਂ ਨੇ। ਤੋ ਜਿਵੇਂ ਇਹ ਸਾਡੇ ਵਾਲਾ ਮਾਮਲਾ ਸੀ, ਉਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਚੱਲੀ, ਲੋਕਾਂ ਨੇ ਆਪਦੇ ਵਿਚਾਰ ਦੱਸੇ
ਤੇ ਸਾਰਿਆਂ ਨੇ ਇਹ ਗੱਲ ਕਹੀ ਵੀ ਵਾਕਿਆ ਹੀ ਜਦੋਂ ਕਿਸੇ ਲਾਲੇ ਦੇ ਝਰੀਟ ਆ ਜੇ ਤੇ ਅੱਧੀ ਰਾਤ ਨੂੰ ਸਾਰਾ ਪੰਜਾਬ, ਸਾਰਾ ਸਿਸਟਮ ਜਿਹੜਾ ਹੈਗਾ ਉਹ ਪੱਬਾਂ ਭਾਰ ਹੋ ਜਾਂਦਾ ਵੀ ਹਾਏ ਲਾਲਾ ਜੀ ਦੇ ਸੱਟ ਵੱਜ ਗਈ। ਤੇ ਜੇ ਸਿੱਖ ਮਰ ਜਾਵੇ, ਸਿੱਖ ਦਾ ਕਤਲ ਹੋ ਜੇ, ਸਿੱਖ ਦੇ ਉੱਤੇ ਕੋਈ ਹੋਰ ਭਾਣਾ ਵਾਪਰ ਜੇ, ਉਦੋਂ ਇਸ ਮੁਲਕ ਦੇ ਸਿਸਟਮ ਨੂੰ ਕੋਈ ਫਿਕਰ ਨਹੀਂ। ਖੈਰ ਹੁਣ ਪਿਛਲੇ 2-3 ਦਿਨ ਤੋਂ ਜਿਹੜੀਆਂ ਮੁਲਕ ਦੀਆਂ ਏਜੰਸੀਆਂ ਨੇ ਉਹ ਕਾਫੀ ਹਿਲਜੁਲ ਜੀ ਕਰ ਰਹੀਆਂ ਨੇ। ਭੁਪਿੰਦਰ ਸਿੰਘ ਸੱਜਣ ਕੋਲ ਵੀ ਤੇ ਇੱਧਰ ਮੇਰੇ ਕੋਲ ਵੀ ਆਉਣ ਜਾਣ ਜਿਹਾ ਉਹਨਾਂ ਨੇ ਕੀਤਾ, ਤੇ ਉਹਦੇ ਵਿੱਚ ਜਿਹੜੀ ਗੱਲ ਸਾਰੇ ਭਾਈਚਾਰੇ ਨੂੰ ਕਹਿਣੀ ਸੀਗੀ ਜਾਂ ਉਹਨਾਂ ਨੂੰ ਵੀ ਇਹੀ ਕਹੀ ਕਿ ਅਸਲ ਵਿੱਚ ਤਾਂ ਜੀ ਤੁਹਾਡੇ ਭਾਰਤ ਦੇ ਖੁਫੀਆ ਏਜੰਸੀਆਂ ਦੇ ਡੋਭਾਲ ਵਰਗਿਆਂ ਨੇ ਤੇ ਮੁਲਕ ਦੇ ਸਿਸਟਮ ਨੇ ਮੋਦੀ ਹੁਣਾਂ ਰਾਹੀਂ ਜਿਹੜਾ ਇਹ ਅਮਿਤ ਸ਼ਾਹ ਰਾਹੀਂ ਇਹ ਸਾਰਾ ਇੱਕ ਤੁਸੀਂ ਸਿਸਟਮ ਬਣਾਇਆ ਕਿ ਜਿਹੜਾ ਅਗਲਾ 5 ਸਾਲ ਦਾ ਪੀਰੀਅਡ ਆ ਮੋਦੀ ਦਾ, ਉਹਦੇ ਵਿੱਚ ਆਪਾਂ ਸਿੱਖ ਕੌਮ ਦਾ ਜਿਹੜਾ ਆਜ਼ਾਦੀ ਦਾ ਸੰਘਰਸ਼ ਆ ਇਹਨੂੰ ਮਲੀਆ ਮੇਟ ਕਰਕੇ ਸਾਰੇ ਭਾਰਤ ਦੇ ਲੋਕਾਂ ਨੂੰ ਖੁਸ਼ ਕਰਨਾ ਕਿ ਦੇਖੋ ਸਿੱਖ ਰਗੜ ਤੇ ਅਸੀਂ। ਤੋ ਜਿਹੜਾ ਫਤੂਰ ਕਿਸੇ ਵੇਲੇ ਜ਼ਕਰੀਏ ਖਾਨ, ਮੱਸੇ ਰੰਗੜ, ਫਰਖਸ਼ੀਅਰ ਵਰਗੇ ਹੋਰ ਬੁੱਚੜ ਤੇ ਜ਼ਾਲਮਾਂ ਦੇ ਦਿਮਾਗ 'ਚ ਭਰਿਆ ਗਿਆ ਸੀ ਵੀ ਆਪਾਂ ਸਿੱਖ ਰਗੜਨੇ ਆ, ਸਿੱਖਾਂ ਨੂੰ ਬਿਲਕੁਲ ਮਲੀਆ ਮੇਟ ਕਰਨਾ, ਉਹੋ ਜਿਹਾ ਹੁਣ ਭਾਰਤੀ ਸਿਸਟਮ ਦੇ ਦਿਮਾਗ 'ਚ ਇਸ ਵੇਲੇ ਇਹਨਾਂ ਦੇ ਆਇਆ। ਪਰ ਇੰਦਰਾ ਗਾਂਧੀ ਦੇ ਵੀ ਆਇਆ ਸੀ, ਉਹਦਾ ਤਾਂ ਫਿਰ ਜਿਵੇਂ ਨਿਬੇੜਾ ਹੋਇਆ ਸਾਰਿਆਂ ਨੂੰ ਪਤਾ ਹੈ। ਪਰ ਹੁਣ ਇਹ ਜਿਹੜਾ ਹੈਗਾ ਨਵੇਂ ਮੁਲਕ ਦੇ ਜਿਹੜੇ ਹਾਕਮ ਬਣੇ ਆ ਉਹਨਾਂ ਨੇ ਮਿਥਿਆ ਹੋਇਆ, ਉਹਦੇ ਤਹਿਤ ਉਹਨਾਂ ਨੇ ਇਸ ਇਲੈਕਸ਼ਨ ਤੋਂ ਪਹਿਲਾਂ ਚਲਾਇਆ ਸੀ ਕੰਮ ਕਿ ਸਾਰੇ ਸੰਸਾਰ ਦੇ ਵਿੱਚ ਬੈਠੇ ਪੰਥਕ ਸੋਚ ਵਾਲੇ ਸਿੱਖਾਂ ਦਾ ਟਾਰਗੇਟ ਕਿਲਿੰਗ ਦੇ ਰਾਹੀਂ ਘਾਣ ਕਰਾਓ। ਪਰ ਉਹ ਜਦੋਂ ਭਾਈ ਐਡਵੋਕੇਟ ਗੁਰਬਖਸ਼ ਸਿੰਘ ਪੰਨੂ ਵਾਲੇ ਮਾਮਲੇ ਵਿੱਚ ਗਲਤ ਬੰਦਾ ਜਿਹੜਾ ਸੀਗਾ ਉਹਨੂੰ ਉਹਦੇ ਨਾਲ ਗੱਲ ਕਰ ਬੈਠੇ ਤੇ ਉਹ ਸਾਰਾ ਮਾਮਲਾ ਹੀ ਖੁੱਲ ਗਿਆ। ਪਹਿਲਾਂ ਤਾਂ ਦਰਜੀ ਬੱਟ ਲਈ ਵੀ ਨਹੀਂ ਜੀ ਅਸੀਂ ਤਾਂ ਇਹੋ ਜਿਹੇ ਬੰਦੇ ਹੀ ਨਹੀਂ, ਅਸੀਂ ਸਾਡੇ ਤਾਂ ਮੁਲਕ ਦੀ ਨੀਤੀ ਹੋਈ ਨਹੀਂ। ਹੁਣ ਪਿਛਲੇ ਕੁਝ ਸਮੇਂ ਤੋਂ ਜਦੋਂ ਵੋਟਾਂ ਦਾ ਮਾਹੌਲ ਜਿਹਾ ਬਣਿਆ ਤੇ ਫਿਰ ਉਸ ਗੱਲ ਦੇ ਵਿੱਚ ਫੜਾ ਮਾਰ ਰਹੇ ਨੇ ਕਿ ਅਸੀਂ ਤਾਂ ਜੀ ਘਰ ਮੇ ਘੁਸ ਕੇ ਮਾਰੇਂਗੇ, ਚੱਕ ਦਿਆਂਗੇ ਫੱਟੇ। ਤੋ ਉਸ ਮੌਕੇ ਦੀ ਇਹ ਗੱਲ ਚੱਲੀ ਸੀ ਤੇ ਇਹ ਗੱਲ ਸੱਚੀ ਹੈ ਔਰ ਇਹ ਸਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਭਾਰਤੀ ਸਿਸਟਮ ਨੇ ਇੱਕ ਪਾਸੇ ਤਾਂ ਟਾਰਗੇਟ ਕਿਲਿੰਗ ਦੇ ਰਾਹੀਂ ਅੱਡ-ਅੱਡ ਮੁਲਕਾਂ 'ਚ ਬੈਠੇ ਸਿੱਖਾਂ ਦੇ ਕਤਲ ਕਰਨ ਦੀ, ਦੂਜਾ ਥੋੜੇ ਜਿਹੇ ਬੰਦੇ ਭਾਰਤ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ 20-50 ਸਿੱਖ ਕਤਲ ਕਰਵਾ ਕੇ ਬਾਕੀਆਂ ਦੇ ਉੱਤੇ NSA ਜਾਂ ਜਿਹੜੀ ਟਾਡਾ ਵਾਲੀ UPA ਵਾਲੀ ਧਾਰਾ ਇਹ ਲਾ ਕੇ ਉਮਰ ਕੈਦਾਂ ਕਰਾਓ। ਤਾਂ ਸਿੱਖਾਂ ਨੂੰ ਅਗਲੇ 1 ਸਾਲ ਵਿੱਚ ਪੂਰਾ ਢਹਿ ਢੇਰੀ ਕਰਨ ਦੇ ਲਈ ਮੋਦੀ ਸਰਕਾਰ ਜਾਂ ਮੁਲਕ ਦਾ ਜਿਹੜਾ ਸਿਸਟਮ ਆ ਉਹ ਤਿਆਰ ਬੈਠਾ। ਇਹਨੂੰ ਗੱਲ ਨੂੰ ਥੋੜਾ ਜਿਹਾ ਜੇ ਹੋਰ ਕਲੀਅਰਟੀ ਨਾਲ, ਸਪਸ਼ਟਤਾ ਨਾਲ ਸਮਝਣਾ ਹੋਵੇ ਤਾਂ ਇਹ ਆ ਵੀ 1992 ਚ ਜਦੋਂ ਬੇਅੰਤੇ ਬੁੱਚੜ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਜਦੋਂ ਇਲੈਕਸ਼ਨ ਹੋਈ ਆ, ਉਸ ਮੌਕੇ ਮੁਲਕ ਦੇ ਸਿਸਟਮ ਨੇ ਡਿਸਾਈਡ ਕਰ ਲਿਆ ਸੀ ਕਿ ਆਪਾਂ ਕੋਈ ਸੀਟ ਉੱਤੇ, ਕੁਰਸੀ ਉੱਤੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਿਠਾਉਣਾ, ਉਹਨੂੰ ਬਿਠਾ ਕੇ ਫਿਰ 2 ਸਾਲ ਲਾਉਣੇ ਆ ਠੋਕ ਕੇ ਸਿੱਖਾਂ ਦਾ ਜਿਹੜਾ ਹੈਗਾ ਬਿਲਕੁਲ ਬੀਜ ਨਾਸ਼ ਕਰਨਾ। ਔਰ ਉਹਨਾਂ ਵੇਲਿਆਂ ਦੇ ਵਿੱਚ ਇਹ ਗੱਲ ਸਾਫ਼ ਤੌਰ ਦੇ ਉੱਤੇ ਸਭ ਨੂੰ ਪਤਾ ਸੀ ਕਿ ਜਿਹੜੇ ਆ ਸਿਆਸੀ ਭਲਵਾਨ ਹੁਣ ਤੱਕ ਸਿੱਖਾਂ ਨੂੰ ਬੇਵਕੂਫ ਬਣਾਉਂਦੇ ਫਿਰਦੇ ਆ ਕਿ ਜੀ ਜੇ ਫਲਾਣੇ ਨੂੰ ਮੁੱਖ ਮੰਤਰੀ ਬਣਾ ਦਿੰਦੇ ਫੇਰ ਨਹੀਂ ਹੁੰਦਾ ਸੀ, ਇਹ ਸਾਰੇ ਝੂਠ ਬੋਲਦੇ ਆ। ਇਹਨਾਂ ਦੇ ਬਾਰੇ ਅਜੇ ਵੀ ਸਾਡੇ ਜਿਹੜੇ ਹੈਗੇ ਆ ਮਨ, ਸਾਡੇ ਦਿਮਾਗ, ਸਾਡੇ ਦਿਲ ਚੁੱਪ ਕਰ ਜਾਂਦੇ ਆ ਵੀ ਕਾਹਨੂੰ ਇਹਨਾਂ ਦਾ ਜਿਹੜਾ ਪੰਥ 'ਚ ਬਣਿਆ ਹੋਇਆ ਢਮਢਮਾ ਜਿਹਾ ਬਣਿਆ ਰਹਿ ਜਾਵੇ। ਨਹੀਂ ਤਾਂ ਇੱਥੇ 3600 ਬੰਦੇ ਤੁਰੇ ਫਿਰਦੇ ਆ ਜਿਹੜੇ ਕਹਿੰਦੇ ਆ ਕਿ ਜੀ ਫਲਾਣੇ ਖਾਲਿਸਤਾਨੀ ਲੀਡਰ ਨੇ ਜਦੋਂ ਸਾਡੇ ਨਾਲ ਚਰਚਾ ਕੀਤੀ ਕਿ ਆਪਾਂ ਇਲੈਕਸ਼ਨ ਲੜੀਏ ਜੀ, ਆਪਾਂ MP MLA ਬਣੀਏ ਜੀ, ਆਪਾਂ ਸਰਕਾਰ ਬਣਾਈਏ ਜੀ, ਆਪਾਂ ਨੂੰ ਇਸ ਮੌਕੇ ਪੰਥ ਜਿਹੜਾ ਹੈ ਉਹ ਹੱਥਾਂ ਤੇ ਚੱਕੀ ਫਿਰੂਗਾ, ਤੇ ਆਖਿਆ ਮੂਹਰਿਓਂ ਕਿ ਦੇਖੋ ਜੀ ਫਿਰ ਆਪਾਂ ਨੂੰ ਲੀਡਰ ਜੇ ਆਪਾਂ ਬਣ ਕੇ ਮੁੱਖ ਮੰਤਰੀ ਸਰਕਾਰ ਬਣ ਗਈ ਫਿਰ ਆਪਾਂ ਨੂੰ ਸਿੱਖ ਮਾਰਨੇ ਪੈਣੇ ਆ। ਸਾਰੇ ਜਿਹੜੇ ਨੌਜਵਾਨ ਹਥਿਆਰਬੰਦ ਸੰਘਰਸ਼ ਵਾਲੇ ਜੁਝਾਰੂ ਯੋਧੇ ਆ ਨਾ, ਜਿਨ੍ਹਾਂ ਦੇ ਕਰਕੇ ਮਾਹੌਲ ਬਣਿਆ ਹੈ ਵੀ ਆਪਾਂ ਨੂੰ ਵੋਟਾਂ ਪੈਣੀਆਂ ਨੇ ਤੇ ਉਹਨਾਂ ਨੂੰ ਫਿਰ ਮਾਰਨਾ ਪੈਣਾ। ਕੋਈ ਗੱਲ ਨਹੀਂ ਜੀ, ਉਹ ਤਾਂ ਫਿਰ ਮਾਰਨਾ ਪੈਣਾ। ਤੇ ਉਹ ਬੰਦੇ ਨੇ ਫਿਰ ਕੱਲੇ ਜਾ ਕੇ ਜੁਝਾਰੂਆਂ ਨੂੰ 18 ਤੇ ਜਾ ਕੇ ਦੱਸਿਆ ਵੀ ਭਰਾਵੋ ਕਿਤੇ ਫਲਾਣੇ ਮਗਰ ਲਾ ਕੇ ਉਹਨੂੰ ਮੁੱਖ ਮੰਤਰੀ ਬਣਾਉਣ ਤੁਰ ਪਵੋ, ਇੱਥੇ ਪਤਾ ਨਹੀਂ ਲੱਗਣਾ ਹੈਗਾ ਵੀ ਕਿੱਧਰ ਨੂੰ ਜਾ ਰਿਹਾ ਕੰਮ। ਸੋ ਸਾਡੇ ਸਾਹਮਣੇ 1992 ਦੇ ਵਿੱਚ ਇਹ ਹਾਲਾਤ ਸੀ ਕਿ ਕੁਰਸੀ ਤੇ ਜਿਹੜਾ ਮਰਜ਼ੀ ਬਹਿ ਜੇ, ਉਹਨੇ ਤਾਂ ਸਿਰਫ ਚਿਹਰਾ ਆਪਦਾ ਦੇਣਾ, ਬਾਕੀ ਕੰਮ ਤਾਂ ਦਿੱਲੀ ਵਾਲਿਆਂ ਨੇ ਕਰਨਾ ਹੈ। ਸੋ ਜੇਕਰ ਬੇਅੰਤਾ ਬੁੱਚੜ ਕਾਂਗਰਸ ਦਾ CM ਬਣਿਆ ਤੇ ਉਹਨੂੰ ਭਾਈ ਦਿਲਾਵਰ ਸਿੰਘ ਨੇ ਉਡਾਤਾ, ਗੱਲ ਨਿਬੜ ਗਈ।
ਸ਼ੁਕਰ ਕਰਿਆ ਕਰੋ ਜਿਹੜੇ ਆਹ ਵਾਲੇ ਝੰਗਾੜਾਂ ਜਿਹੀਆਂ ਮਾਰਦੇ ਆ ਕਿ ਸਾਡੀ ਪਾਰਟੀ ਜਿੱਤ ਜਾਂਦੀ ਤਾਂ ਐ ਹੁੰਦਾ ਉਹ ਹੁੰਦਾ। ਸੱਚੀ ਗੱਲ ਇਹ ਆ ਕਿ ਫੇਰ ਖਬਰ ਹੁਣ ਤੱਕ ਪੰਥ 'ਚ ਇਹ ਹੋਣੀ ਸੀ ਕਿ ਜੀ ਜਿਹੜਾ ਹੈਗਾ ਉਹ ਖਾਲਿਸਤਾਨੀ ਵੀ ਸੀ, ਉਹ ਪੰਥਕ ਵੀ ਸੀ, ਉਹ ਭਿੰਡਰਾਂ ਵਾਲੇ ਸੰਤਾਂ ਦਾ ਉਪਾਸ਼ਕ ਵੀ ਸੀ, ਉਹਨੂੰ ਵੀ ਨਹੀਂ ਬਖਸ਼ਿਆ ਇਹਨਾਂ ਨੇ, ਉਹਨੂੰ ਵੀ ਪਿੰਡੇ ਨਾਲ ਬੰਬ ਬੰਨ ਕੇ ਉਡਾਤਾ। ਸੋ ਫੇਰ ਕਿਸੇ ਪੰਥਕ ਜਾਂ ਖਾਲਿਸਤਾਨੀ ਸ਼ਖਸੀਅਤ ਨੂੰ ਬੰਬ ਬੰਨ ਕੇ ਮੁੱਖ ਮੰਤਰੀ ਦੇ ਹੈਸੀਅਤ ਵਿੱਚ ਜਿਹੜਾ ਵਿਚਰਦਾ ਹੋਣਾ ਸੀ ਉਹਨੂੰ ਉਡਾਉਣਾ ਪੈਣਾ ਸੀ, ਕਿਉਂਕਿ ਕੰਮ ਤਾਂ ਇਹ ਹੋਣਾ ਹੀ ਹੋਣਾ ਸੀ, ਘਾਣ ਤਾਂ ਕਰਨਾ ਹੀ ਕਰਨਾ ਸੀ। ਇਹ ਤਾਂ ਸ਼ੁਕਰ ਕਰਿਆ ਕਰਨ ਖਾਲਿਸਤਾਨੀ ਜੁਝਾਰੂਆਂ ਦਾ, ਉਹਨਾਂ ਨੇ ਬਾਈਕਾਟ ਕਰਵਾ ਕੇ ਇਹਨਾਂ ਨੂੰ ਬਚਾਤਾ, ਇਹ ਦੂਜੇ ਪਾਸੇ ਨੂੰ ਝਾਕਦੇ ਹੀ ਨਹੀਂ। ਪਰ ਇਤਿਹਾਸ ਵਿੱਚ ਅੱਜ ਨਹੀਂ, ਅੱਜ ਤਾਂ ਅਜੇ ਸਾਡੀ ਵਾਲੀ ਹੋਣ ਵਾਲੀ ਪਨੀਰੀ ਨੂੰ ਵੀ ਇਹ ਗੁੰਮਰਾਹ ਕਰ ਰਹੇ ਨੇ। ਅੱਜ ਤੋਂ 150 ਸਾਲ ਬਾਅਦ ਸਿੱਖ ਜ਼ਰੂਰ ਇਸ ਗੱਲ ਤੇ ਚਰਚਾ ਕਰਿਆ ਕਰਨਗੇ ਕਿ ਉਸ ਮੌਕੇ ਭਾਰਤੀ ਸਿਸਟਮ ਦੇ ਸਾਹਮਣੇ ਡਟ ਕੇ ਆਕੜ ਕੇ ਖੜ ਗਏ ਸਿੰਘ, ਮਰਨੀ ਮਰ ਗਏ ਪਰ ਸਿਸਟਮ ਦੀ ਅਧੀਨਗੀ ਨਹੀਂ ਮੰਨੀ ਤੇ ਆਪਦੇ ਜਿਹੜਾ 1984 ਦੇ ਡੁੱਲੇ ਹੋਏ ਲਹੂ ਦੇ ਵਿੱਚੋਂ ਇੱਕ ਖਾਲਿਸਤਾਨ ਦਾ ਏਜੰਡਾ ਪ੍ਰਗਟ ਹੋਇਆ ਸੀ, ਉਹਦੇ ਉੱਤੇ ਡਟ ਕੇ ਪਹਿਰਾ ਦਿੱਤਾ। ਖੈਰ ਜਿਵੇਂ 1992 'ਚ ਡਿਸਾਈਡ ਸੀ ਵੀ ਆਪਾਂ ਜਦੋਂ ਸੱਤਾ 'ਚ ਆ ਗਏ, ਚਾਹੇ ਜਿਹੜਾ ਮਰਜ਼ੀ ਮੁੱਖ ਮੰਤਰੀ ਹੋਵੇ ਆਪਾਂ ਪੰਜਾਬ 'ਚ ਘਾਣ ਕਰਨਾ, ਉਹ KPS ਗਿੱਲ ਤਾਂ ਮੁੱਠੀਆਂ 'ਚ ਤੁੱਕੀ ਫਿਰਦਾ ਸੀ, ਉਹਨੂੰ ਪਤਾ ਸੀ ਵੀ ਇਹ ਤੋਂ ਬਾਅਦ ਇਹ ਕੰਮ ਹੋਣਾ। ਫਰਵਰੀ ਵਿੱਚ ਇਲੈਕਸ਼ਨਾਂ ਹੁੰਦੀਆਂ, ਮਾਰਚ ਦੇ ਵਿੱਚ ਇੱਥੇ ਆਪਣੇ ਹੋਲਾ ਮਹੱਲਾ ਆ ਗਿਆ। ਇੱਥੇ ਬੇਅੰਤੇ ਬੁੱਚੜ ਨੇ ਸਟੇਜ ਤੋਂ ਖੜ ਕੇ ਕਿਹਾ ਕਿ ਬਸ ਜੀ ਹੁਣ ਤੁਹਾਨੂੰ ਮਹੀਨਾ ਖੰਡ ਹੀ ਦਿੰਦੇ ਆ, ਜਿਹਨੇ ਬੰਦਾ ਬਣਨਾ ਬਣ ਜਾਓ, ਨਹੀਂ ਅਸੀਂ ਰਗੜਾਂਗੇ। ਫਿਰ ਉਹ ਰਗੜਾ ਚਾੜਿਆ। ਉਵੇਂ ਹੀ ਇਸ ਮੌਕੇ ਆ ਕਿ ਉਹਨਾਂ ਨੇ ਮਿਥਿਆ ਹੋਇਆ ਕਿ ਇਲੈਕਸ਼ਨ ਜਿਹੜੀ ਹੈਗੀ ਆ ਉਹ ਬੀਤਣ ਤੋਂ ਬਾਅਦ ਵਿੱਚ ਅੱਡ-ਅੱਡ ਮਾਈਨੋਰਿਟੀਜ਼ ਨੂੰ ਕੰਟਰੋਲ ਕਰਨਾ। ਕਸ਼ਮੀਰ ਬਾਰੇ ਉਹ ਸੋਚਦੇ ਆ ਕਿ ਅਸੀਂ ਇਹ ਕਾਬੂ ਕਰ ਲਿਆ। ਜਦੋਂ 2019 ਦੇ 20 ਦੇ ਵਿੱਚ ਦਿੱਲੀ ਮੈਨੂੰ NIA ਦੇ ਹੈੱਡ ਆਫਿਸ ਬੁਲਾਇਆ ਗਿਆ, ਜਿਹੜੇ ਸਿੰਘ ਗ੍ਰਿਫਤਾਰ ਹੋਏ ਜਿਨ੍ਹਾਂ ਨੂੰ ਹੁਣ ਉਮਰ ਕੈਦ ਹੋਈ ਹੈ, ਉੱਥੇ ਇਹ ਚਰਚਾ ਮੈਂ ਸੁਣੀ ਆ। ਮੇਰੇ ਨਾਲ ਉੱਥੇ ਜਿਹੜਾ ਅਟੈਂਡ ਕਰਦੇ ਸੀ ਉਹ ਆਮ ਜਿਵੇਂ ਥੋੜਾ ਜਿਹਾ ਲਾਈਟ ਮੂਡ 'ਚ ਗੱਲਾਂ ਕਰਨ ਲੱਗੇ ਵੀ ਇੱਥੇ ਉਹ ਸਾਰੇ ਉਦੋਂ ਕਸ਼ਮੀਰ ਵਾਲੇ ਜਿਨ੍ਹਾਂ ਤੇ ਬਾਅਦ 'ਚ ਝੂਠੇ ਸੱਚੇ ਕੇਸ ਪਾ ਕੇ ਇਹਨਾਂ ਨੇ ਜਿਹੜਾ ਸੁੱਟਿਆ ਉੱਥੇ ਹੀ ਸੀਗੇ ਉਹ ਸਾਰੇ। ਤੋਂ ਉੱਥੇ ਵੱਡੀ ਪੱਧਰ ਦੇ ਉੱਤੇ ਕਤਲੇਆਮ ਕਰਤਾ। ਬਾਕੀਆਂ ਨੂੰ ਹਥਿਆਰਬੰਦ ਸੰਘਰਸ਼ ਜਿਹੜਾ ਸੀ ਉਹ ਖਾਮੋਸ਼ ਕਰਵਾਉਣਾ ਪੈ ਗਿਆ। ਉਪਰੰਤ ਅੱਧੇ ਕੁ ਫੜ ਕੇ ਜੇਲ੍ਹਾਂ 'ਚ ਧੱਕ ਤੇ, ਅੱਧਿਆਂ ਨੂੰ ਵੈਸੇ ਹੀ ਘਰਾਂ 'ਚ ਹਾਊਸ ਅਰੈਸਟ ਕਰਤਾ। ਤੇ ਜਿਹੜਾ ਇਸ ਮੌਕੇ ਉੱਥੇ ਸੰਘਰਸ਼ ਦਾ ਹਾਲ ਆ ਉਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਹੁਣ ਉੱਥੇ ਗੱਲ ਸਿਰਫ ਧੁੱਖ ਦੀ ਜੀ ਆ ਤੇ ਇੰਟਰਨੈਸ਼ਨਲ ਹਾਲਾਤ ਇਹੋ ਜਿਹੇ ਬਣ ਗਏ। ਪਾਕਿਸਤਾਨ ਦੀ ਸਪੋਰਟ ਹੁੰਦੀ ਸੀ ਉਹ ਵੀ ਨਹੀਂ ਉਵੇਂ ਰਹੀ। ਹੁਣ ਤਾਂ ਇੰਡੀਅਨ ਸਟੇਟ ਸਿਸਟਮ ਵਾਲੇ ਲਲਕਾਰੇ ਮਾਰ ਰਹੇ ਨੇ ਕਿ POK ਜਿਹੜਾ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਆ, ਹੁਣ ਤਾਂ ਉਹਨੂੰ ਆਜ਼ਾਦ ਕਸ਼ਮੀਰ ਕਹਿ ਕੇ ਉੱਥੇ ਕਹਿੰਦੇ ਆ ਵੀ ਅਸੀਂ ਕੁਝ ਕਰਾਂਗੇ। ਸੋ ਲੋਕਾਂ 'ਚ ਤਾਂ ਚਰਚਾ ਇੱਥੋਂ ਤੱਕ ਆ ਵੀ ਅਗਲੇ ਸਾਲਾਂ ਦੇ ਵਿੱਚ ਕਸ਼ਮੀਰ ਤਾਂ ਜਿਹੜਾ ਆਜ਼ਾਦ ਹੋਣਾ ਜਾਂ ਕੀ ਉਹ ਗੱਲਾਂ ਵੱਖਰੀਆਂ ਨੇ। ਹੁਣ ਇਹ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਦੇ ਵਿੱਚ ਅਟੈਕ ਕਰਕੇ ਉੱਥੇ ਕੋਈ ਜੰਗੀ ਜਿਹੜੀ ਮਾਹੌਲ ਵਾਲੀ ਘਟਨਾ ਵਾਪਰਾ ਕੇ ਆਪਦੇ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਜਿਹੜਾ ਪੰਪ ਮਾਰਨਗੇ, ਖੁਸ਼ ਹੋਣਗੇ ਕਿ ਦੇਖੋ ਜੀ ਅਸੀਂ ਹੁਣ ਤੱਕ ਤਾਂ ਐਵੇਂ ਇਸ ਮੁਲਕ ਦੇ ਮਾਲਕ ਜਿਹੜੇ ਸੀ, ਹਾਕਮ ਜਿਹੜੇ ਸੀਗੇ, ਢਿੱਲੀਆਂ ਗੱਲਾਂ ਕਰਦੇ ਸੀ, ਹੁਣ ਅਸੀਂ ਆ ਕੇ ਦੇਖਿਆ ਮਾਰਿਆ ਜਾ ਕੇ ਪਾਕਿਸਤਾਨ ਦੇ ਵਿੱਚ ਬੰਬ ਤੇ ਆਹ ਕਰਤਾ ਤੇ ਵਾਹ ਕਰਤਾ। ਸੋ ਜਿਹੜਾ ਨਵੇਂ ਹਾਕਮ ਨੇ, ਨਵੇਂ ਮਾਲਕ ਨੇ, ਖੂਨ ਖਰਾਬੇ ਵਾਲੇ ਨੇ, ਇਹਨਾਂ ਨੇ ਅੱਡ-ਅੱਡ ਮਾਈਨੋਰਿਟੀਜ਼ ਦਾ ਜਿਹੜਾ ਘਾਣ ਕਰਨਾ, ਖਾਸ ਤੌਰ ਤੇ ਬ੍ਰਾਹਮਣਵਾਦ ਦੀ ਨਜ਼ਰ ਤੋਂ ਜਿਹੜੇ ਲੋਕਾਂ ਦਾ ਘਾਣ ਕਰਨਾ ਉਹ ਆਪਦਾ ਕਾਨੂੰਨੀ ਨਹੀਂ ਧਾਰਮਿਕ ਫਰਜ਼ ਸਮਝਦੇ, ਉਹਨਾਂ ਸਾਰਿਆਂ ਲਈ ਸੁਚੇਤ ਹੋਣ ਦਾ ਵੇਲਾ। ਬ੍ਰਾਹਮਣਵਾਦ ਦੇ ਨਿਸ਼ਾਨੇ ਉੱਤੇ ਭਾਰਤ ਦੇ ਅਸਲ ਵਾਸੀ ਜਿਹੜੇ ਜਿਨ੍ਹਾਂ ਨੂੰ ਅੱਡ-ਅੱਡ ਜਾਤਾਂ, ਧਰਮਾਂ, ਵਰਗਾਂ 'ਚ ਵੰਡਿਆ ਹੋਇਆ ਉਹ ਵੀ ਨੇ, ਈਸਾਈ, ਮੁਸਲਮਾਨ ਤੇ ਸਿੱਖ ਤੇ ਹੋਰ ਸਾਰੇ ਹੈਗੇ ਆ। ਸਿੱਖਾਂ ਬਾਰੇ ਉਹਨਾਂ ਦੀ ਦੁਬਿਧਾ ਸਦਾ ਹੀ ਰਹਿੰਦੀ ਹੈ। ਕਦੇ ਤਾਂ ਉਹ ਕਹਿੰਦੇ ਨੇ ਵੀ ਇਹਨਾਂ ਦਾ ਘਾਣ ਕਰੋ, ਕਦੇ ਕਹਿੰਦੇ ਇਹਨਾਂ ਨੂੰ ਸਮੇਟ ਲਓ, ਹੜੱਪ ਲਓ। ਸੋ ਲੱਗਦਾ ਹੁਣ ਉਹਨਾਂ ਨੇ ਦੋ ਧਾਰੀ ਨੀਤੀ ਇੱਥੇ ਬਣਾਈ ਆ ਵੀ ਅੱਧੇ ਤਾਂ ਮਾਰ ਮੂਰ ਕੇ ਅੱਧੇ ਅੰਦਰ ਸਿੱਟੋ ਤੇ ਬਾਕੀਆਂ ਨੂੰ ਜਿਹੜਾ ਹੈਗਾ ਭਾਰਤ ਮਾਤਾ ਕੀ ਜੈ ਕਹਾ ਕੇ ਉਹਨਾਂ ਨੂੰ ਜਿਹੜਾ ਹੈਗਾ ਹਿੰਦੂਇਜ਼ਮ ਵਾਲੇ ਪਾਸੇ ਨੂੰ ਲੈ ਕੇ ਆਓ। ਤੇ ਸਾਡੇ ਬੰਦੇ ਜਿਹੜੇ ਨੇ ਬੜੀ ਉਚੇਚ ਨਾਲ ਬਾਦਲ ਸਾਹਿਬ ਦੇ ਝੰਡੇ ਹੇਠ ਖੜ ਕੇ ਇੱਕ ਤਰੀਕੇ ਨਾਲ ਭਾਜਪਾ ਵੱਲ ਨਹੀਂ, ਉਹ RSS ਵੱਲ ਹੀ ਵੱਧ ਰਹੇ ਸੀਗੇ। ਹੁਣ ਬੇਸ਼ੱਕ ਦੀ ਲੋਕਾਂ ਨੂੰ ਲੱਗਦਾ ਹੋਣਾ ਕਿ BJP ਤੋਂ ਟੁੱਟ ਗਏ, ਪਰ ਅਸਲ ਵਿੱਚ RSS ਵਾਲਾ ਰੰਗ ਤੁਹਾਡੇ ਸਾਹਮਣੇ ਹੈ। ਇੱਥੇ ਅੰਮ੍ਰਿਤਸਰ ਦੇ ਵਿੱਚ RSS ਵਾਲਿਆਂ ਦਾ ਥਾਂ-ਥਾਂ ਤੇ ਨਾਰਾ ਲਿਖਿਆ ਹੋਇਆ ਮਿਲਦਾ ਹੈ ਕਿ ਕੇਸਰੀਆ ਲਹਿਰਾਏਂਗੇ, ਹਿੰਦੂਤਵ ਫੈਲਾਏਂਗੇ। ਮਤਲਬ BJP RSS ਵਾਲੇ ਭਾਗਮੇ ਰੰਗ ਨੂੰ, ਕੇਸਰੀ ਰੰਗ ਨੂੰ ਆਪਦਾ ਰੰਗ ਮੰਨਦੇ। ਹੁਣ ਸਾਡੀ ਕੌਮ ਨੂੰ ਤਾਂ ਅੱਜ ਤੱਕ ਇਹ ਅਕਲ ਨਹੀਂ ਆਈ ਹੈਗੀ ਵੀ ਤਿਰੰਗੇ ਝੰਡੇ 'ਚ ਸਿੱਖਾਂ ਦਾ ਰੰਗ ਹੀ ਨਹੀਂ ਸੀ ਪਾਇਆ।
ਆ ਮੇਰੇ ਘਰ ਦੇ ਵਿੱਚ ਜਿਹੜੀਆਂ ਮਣਾ ਮੂੰਹ ਕਿਤਾਬਾਂ ਪਈਆਂ ਨੇ, ਇਹਦੇ ਵਿੱਚ ਜਿੱਥੇ ਵੀ ਝੰਡੇ ਵਾਲੇ ਮਾਮਲੇ ਦਾ ਜ਼ਿਕਰ ਆ ਹਿਸਟਰੀ ਦੇ ਵਿੱਚ, ਵੀ ਗਾਂਧੀ ਹੁਣੀ ਕਿਵੇਂ ਝੰਡੇ ਵਾਲੇ ਮਾਮਲੇ ਤੇ ਅੜ ਗਏ, ਕਿਵੇਂ ਬਾਬਾ ਖੜਕ ਸਿੰਘ ਵਰਗੇ ਸਿੱਖ ਲੀਡਰ ਕਹਿੰਦੇ ਰਹੇ ਵੀ ਸਾਡਾ ਰੰਗ ਪਾਓ। ਇੱਕ ਪਾਸੇ ਕਹਿੰਦੇ ਹੋ 4 ਕੌਮਾਂ ਨੇ, ਹਿੰਦੂ, ਮੁਸਲਿਮ, ਸਿੱਖ, ਈਸਾਈ, ਦੂਜੇ ਪਾਸੇ ਸਿੱਖਾਂ ਦਾ ਰੰਗ ਨਹੀਂ ਪਾਉਂਦੇ ਤੇ 3 ਰੰਗਾਂ ਦਾ ਝੰਡਾ ਬਣਾਈ ਫਿਰਦੇ ਹੋ। ਕਿਹੜੀ ਕੌਮ ਦਾ ਰੰਗ ਨਹੀਂ? ਸਿੱਖਾਂ ਦਾ ਰੰਗ ਨਹੀਂ। ਸੋ ਸਿੱਖਾਂ ਦਾ ਤਾਂ ਜਿਸ ਝੰਡੇ 'ਚ ਰੰਗ ਨਹੀਂ, ਉਹ ਝੰਡੇ ਨੂੰ ਐਵੇਂ ਚੱਕੀ ਫਿਰਦੇ ਆ। ਤੇ ਜਿਹੜਾ ਸਿੱਖਾਂ ਨੂੰ ਭਰਮਾਇਆ ਕਿ ਤੁਸੀਂ ਤਾਂ ਹਿੰਦੂਆਂ 'ਚੋਂ ਨਿਕਲੇ ਹੋ, ਹਿੰਦੂ ਵਾਲਾ ਰੰਗ ਹੀ ਤੁਹਾਡੇ ਵਾਲਾ, ਤੇ ਹਿੰਦੂਆਂ ਵਾਲੇ ਰੰਗ ਨੂੰ ਜਿਹਦਾ ਆਹ ਰੌਲਾ ਪੈਂਦਾ, ਲੋਗੋ ਬਦਲਿਆ DD1 ਦਾ, ਉਹਦੇ ਵਿੱਚ ਸੱਜਣ ਜੀ ਭਗਵਾਂ ਰੰਗ ਜਿਹੜਾ ਹੈਗਾ ਉਹ ਚੜਾਇਆ ਹੈ ਉਹਨਾਂ ਨੇ। ਹਰਾ ਮੁਸਲਮਾਨਾਂ ਦਾ, ਚਿੱਟਾ ਈਸਾਈਆਂ ਦਾ, ਭਗਵਾਂ ਹਿੰਦੂਆਂ ਦਾ। ਹੁਣ ਸਿੱਖ ਜਿਹੜੇ ਨੇ ਉਹਨਾਂ ਨੂੰ ਸਮਝ ਹੋਣੀ ਚਾਹੀਦੀ ਆ ਕਿ ਤੁਹਾਡੀ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਕਿ ਸਿੱਖਾਂ ਨੇ ਜਦੋਂ ਵੀ ਕਿਤੇ ਨਿਸ਼ਾਨ ਸਾਹਿਬ ਚਲਾਉਣਾ ਹੈ ਤਾਂ ਉਹਦਾ ਬਸੰਤੀ ਰੰਗ ਹੋਣਾ ਚਾਹੀਦਾ ਜਾਂ ਸੁਰਮਈ। ਸੁਰਮਈ ਹੁੰਦਾ ਜਿਹੜਾ ਨਿਹੰਗ ਸਿੰਘ ਨੀਲਾ ਤੇ ਥੋੜਾ ਜਿਹਾ ਕਾਲੀ ਜੀ ਭਾ ਮਾਰਦਾ ਹੋਵੇ, ਉਹਨੂੰ ਸੁਰਮਈ ਰੰਗ ਕਹੀਦਾ, ਸੁਰਮੇ ਰੰਗ। ਬਸੰਤੀ ਹੁੰਦਾ ਜਿਹੜਾ ਜਦੋਂ ਬਸੰਤ ਰੁੱਤ ਦੇ ਵਿੱਚ ਜਦੋਂ ਗੇਂਦੇ ਦੇ ਫੁੱਲ ਖਿੜਦੇ, ਜਿਹਦੇ ਬਾਰੇ ਭਗਤ ਸਿੰਘ ਕੁਰਬਾਨੀ ਦਾ ਸ਼ਹਾਦਤ ਦਾ ਰੰਗ ਮੰਨਿਆ ਜਾਂਦਾ ਨਾ, ਉਹ ਗਾਣਾ ਵੀ ਆਇਆ ਸੀ, ਮੇਰਾ ਰੰਗ ਦੇ ਬਸੰਤੀ ਚੋਲਾ। ਉਹ ਜਿਹੜਾ ਗੇਂਦੇ ਦੇ ਫੁੱਲਾਂ ਵਰਗਾ ਰੰਗ ਬਸੰਤ ਰੁੱਤ ਦੇ ਵਿੱਚ ਜਦੋਂ ਫੁੱਲ ਖਿੜਦੇ ਆ, ਉਹਨੂੰ ਬਸੰਤੀ ਰੰਗ ਕਿਹਾ ਜਾਂਦਾ, ਪੀਲੀ ਜੀ ਭਾ ਮਾਰਦਾ। ਹੁਣ ਉਹ ਬਸੰਤੀ ਰੰਗ ਜਿਹੜਾ ਹੈ ਉਹ ਸਾਡੇ ਸੂਝਵਾਨ ਧਰਮ ਦੇ ਜਿਹੜੇ ਵੱਡੇ ਸਾਡੇ ਆਗੂ ਸੱਜਣ, ਉਹਨਾਂ ਨੇ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਵੀ ਜਾਂ ਨੀਲੇ ਰੰਗ ਦਾ ਜਿਹੜੇ ਨਿਹੰਗ ਦਲਾਂ ਦੀਆਂ ਛਾਉਣੀਆਂ 'ਚ ਆਪਾਂ ਝੂਲਦਾ ਵੇਖਦੇ ਹਾਂ। ਵੈਸੇ ਤਾਂ ਚਲੋ ਇੱਕ ਰੰਗ ਹੋ ਜਾਣਾ ਚਾਹੀਦਾ ਸੀ, ਪਰ ਕੁਛ ਹੋਣੀਆਂ ਉਹਦੀ ਵੱਖਰੀ ਕਥਾ ਵੀ ਕਿਉਂ 2 ਰੰਗ ਨੇ, ਬਸੰਤੀ ਜਾਂ ਸਰਮਈ ਕਿਹਾ। ਹੁਣ ਬਸੰਤੀ ਜਿਹੜਾ ਰੰਗ ਹੈ ਉਹਦੀ ਥਾਂ ਦੇ ਉੱਤੇ ਸਾਡੇ ਸਾਰੇ ਗੁਰਧਾਮਾਂ 'ਚ ਦੇਖੋ ਜਾ ਕੇ, ਈਵਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿਹੜੇ ਗੁਰਧਾਮ ਨੇ, ਉੱਥੇ ਵੀ ਭਗਵੇਂ ਰੰਗ ਵਾਲੇ ਝੰਡੇ ਚਲਾਏ ਜਾਂਦੇ। ਸਰੋਪਾ ਉਹ ਸਾਹਿਬ ਆ ਜਿਹੜੇ, ਉਹ ਵੀ ਭਗਵੇਂ ਰੰਗ ਵਾਲੇ ਦਿੱਤੇ ਜਾਂਦੇ ਨੇ। ਇਹ ਪਤਾ ਨਹੀਂ ਸਾਡੀ ਕੌਮ ਨੂੰ ਕੀ ਬਿਮਾਰੀ ਪਈ ਆ ਕਿ ਆਪ ਦਾ ਬਸੰਤੀ ਰੰਗ ਛੱਡ ਕੇ ਆਪਾਂ ਭਗਵਾਂ ਜਾਂ ਕੇਸਰੀ ਰੰਗ ਫੜਿਆ ਹੋਇਆ। ਇਹ ਨਹੀਂ ਕਿ ਭਗਵੇਂ ਰੰਗ ਨਾਲ ਜਾਂ ਕੇਸਰੀ ਰੰਗ ਨਾਲ ਕੋਈ ਨਫ਼ਰਤ ਹੋ ਗਈ, ਪਰ ਜਿਵੇਂ ਇੱਕ ਨਿਸ਼ਾਨੀ ਹੁੰਦੀ ਆ, ਜਿਵੇਂ ਸਕੂਲਾਂ ਦੇ ਕਮਰਿਆਂ ਦੀ ਨਿਸ਼ਾਨੀ ਹੁੰਦੀ ਆ ਵੀ ਆ ਪਹਿਲੀ ਜਮਾਤ ਆ ਤਾਂ ਦੂਜੀ ਜਮਾਤ ਦਾ ਬੱਚਾ ਨਹੀਂ ਉਚਾ ਕੇ ਬੈਠਦਾ, ਉਵੇਂ ਹੀ ਕੌਮਾਂ ਧਰਮਾਂ ਦੇ ਸਿੰਬਲ ਹੁੰਦੇ ਨੇ। ਉਵੇਂ ਸਾਡਾ ਇੱਕ ਸਿੰਬਲ ਅਸੀਂ ਮੰਨਿਆ ਕਿ ਸਾਡਾ ਬਸੰਤੀ ਰੰਗ ਹੋਊਗਾ। ਤੇ ਹੈਰਾਨੀ ਦੀ ਗੱਲ ਇਹ ਆ ਵੀ ਸਾਡੇ ਬਹੁਤ ਸਾਰੇ ਬੰਦੇ ਜਦੋਂ ਗੱਲਾਂ ਕਰਦੇ ਆ, ਉਦੋਂ ਇਹ ਕਹਿਣਗੇ ਵੀ ਕੇਸਰੀ ਜਿਹੜਾ ਹੈਗਾ, ਜਿੱਥੇ ਲਹੂ ਸਿੰਘਾਂ ਦਾ ਡੁੱਲੂ ਉੱਥੇ ਨਿਸ਼ਾਨ ਕੇਸਰੀ ਝੁੱਲੂ। ਸਿੱਖ ਲੀਡਰਸ਼ਿਪ ਆਮ ਕਹਿ ਦਿੰਦੀ ਆ ਕਿ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਜਾਓ। ਇਹ ਸਾਰੀਆਂ ਗੱਲਾਂ ਦਾ ਭਾਵ ਤਾਂ ਇਹ ਬਣਦਾ ਕਿ ਸਿੱਖਾਂ ਦਾ ਨਿਸ਼ਾਨ ਦਾ ਰੰਗ ਕੇਸਰੀ ਆ, ਪਰ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਬਸੰਤੀ ਆ। ਤੋ ਜਿਹੜਾ ਸਿੱਖਾਂ ਦੇ ਝੰਡੇ ਦਾ ਰੰਗ ਆ ਉਹ ਬਸੰਤੀ ਆ, ਤਾਂ ਬਸੰਤੀ ਰੰਗ ਵਾਲਾ ਹੀ ਨਿਸ਼ਾਨ ਸਾਹਿਬ ਜਾਂ ਝੰਡੇ ਦਾ ਰੰਗ ਸਾਡਾ ਹੋਣਾ ਚਾਹੀਦਾ। ਪਰ ਅਸੀਂ ਸਰੂਪੇ ਤੇ ਝੰਡੇ ਭਗਵੇਂ ਰੰਗ ਦੇ ਲਾ ਕੇ BJP ਨੂੰ ਖੁਸ਼ ਕਰਨ ਲਈ ਜਿਹੜਾ ਅਕਾਲੀ ਦਲ ਬਾਦਲ ਦਾ ਏਜੰਡਾ ਉਹਨੂੰ ਪੂਰਾ ਕਰ ਰਹੇ, ਤੇ ਇਸੇ ਚੀਜ਼ ਨੇ ਹੀ ਬਾਦਲ ਦਲ ਦਾ ਬੇੜਾ ਗਰਕ ਕੀਤਾ। ਇਹ ਪੰਥ ਦੀ ਪਿੱਠ 'ਚ ਛੁਰਾ ਮਾਰਨ ਵਾਲੀਆਂ ਇਹੋ ਜਿਹੀਆਂ ਹਰਕਤਾਂ ਸਾਰੀਆਂ, ਜੇ ਆਮ ਬੰਦੇ ਨੂੰ ਸਮਝ ਨਹੀਂ ਆਉਂਦੀ ਤਾਂ ਉੱਪਰ ਬੈਠੇ ਉਸ ਉੱਪਰ ਅਕਾਲ ਪੁਰਖ ਵਾਹਿਗੁਰੂ ਨੂੰ ਤਾਂ ਸਮਝ ਲੱਗਦੀ ਆ। ਸੋ ਸਿੱਖੀ ਦਾ ਭਗਵਾਂਕਰਨ ਕਰਨ ਦੇ ਲਈ, ਸਿੱਖੀ ਦਾ ਕੇਸਰੀਕਰਨ ਕਰਨ ਦੇ ਲਈ ਜੋ ਕੁਝ ਕੀਤਾ ਜਾ ਰਿਹਾ, ਉਹ ਸਾਰੀਆਂ ਗੱਲਾਂ ਇਸ ਮੌਕੇ ਤਾਂ ਹੁਣ ਜਿਹੜਾ ਸਿਆਸੀ ਤੌਰ ਤੇ ਹੈ ਪਤਾ ਹੀ ਨਹੀਂ ਲੱਗਦਾ। ਪੰਜਾਬ ਦੇ ਵਿੱਚ ਅੱਜ ਖਬਰ ਆ ਕਿ ਮਹਿੰਦਰ ਸਿੰਘ KP ਜਲੰਧਰ ਤੋਂ ਇੱਕ ਲੀਡਰ ਹੈ, ਜਿਹੜੇ ਇਸ ਮੌਕੇ ਤੱਕ ਕਾਂਗਰਸ ਵਿੱਚ ਸੀਗੇ, ਅੱਜ ਉਹ ਅਕਾਲੀ ਬਣ ਗਏ, ਬਾਦਲ ਦਲ 'ਚ ਆ ਗਏ। ਹੁਣ ਉਹ MP ਵੀ ਬਣਨਗੇ ਉੱਥੋਂ। ਜਿਹੜਾ ਮਹਿੰਦਰ ਸਿੰਘ KP ਜਾਂ ਇਹਦਾ ਫਾਦਰ ਦਰਸ਼ਨ ਸਿੰਘ KP, ਇਹ ਸਾਰਾ ਪਰਿਵਾਰ ਕੱਟੜ ਕਾਂਗਰਸੀ ਪਰਿਵਾਰ ਆ, ਤੇ ਇੰਦਰਾ ਗਾਂਧੀ ਦੇ ਵੇਲਿਆਂ ਤੋਂ ਆ ਕੈਪਟਨ ਅਮਰਿੰਦਰ ਸਿੰਘ ਜਾਂ ਬੇਅੰਤ, ਇਹ ਸਾਰਾ ਪਰਿਵਾਰ ਉਵੇਂ। ਇਹਦਾ ਜਿਹੜਾ ਪਿਤਾ ਸੀ ਦਰਸ਼ਨ ਸਿੰਘ KP, ਉਹਨੂੰ ਖਾੜਕੂ ਸੰਘਰਸ਼ ਮੌਕੇ ਉਸ ਦੌਰਾਨ ਜਿਹੜਾ ਸੀਗਾ ਸਿੰਘਾਂ ਦੇ ਰੋਹ ਦਾ ਨਿਸ਼ਾਨਾ ਬਣਨਾ ਪਿਆ, ਇਹਨੂੰ ਸਿੰਘਾਂ ਨੇ ਸੋਧਿਆ ਉਦੋਂ। ਹੁਣ ਉਹ ਸਾਰੀ ਗੱਲ ਇੱਕ ਪਾਸੇ, ਚਲੋ ਉਹ ਇੱਕ ਦੌਰ ਸੀ। ਅੱਜ ਦੇ ਸਮੇਂ ਦੇ ਵਿੱਚ ਅਕਾਲੀ ਦਲ ਕੋਲੇ ਕੋਈ ਕਾਰਨ, ਕੋਈ ਗੱਲ ਹੋ ਸਕਦੀ ਹੈ ਜਿਹਦੇ ਨਾਲ ਕਹਿਣ ਕਿ ਮਹਿੰਦਰ ਸਿੰਘ KP ਨੇ ਪੰਥ ਲਈ ਬੜੀਆਂ ਕੁਰਬਾਨੀਆਂ ਕੀਤੀਆਂ।
ਜਦੋਂ ਇਹ ਕਹਿੰਦੇ ਅਸੀਂ ਪੰਥਕ ਪਾਰਟੀਆਂ, ਅਸੀਂ ਪੰਥਕ ਏਜੰਡਾ ਅਪਣਾਵਾਂਗੇ, ਪੰਥ ਲਈ ਕੁਝ ਕਰਾਂਗੇ, ਇਹ ਕਿਹਨੂੰ ਬੇਵਕੂਫ ਬਣਾਉਂਦੇ ਹੁੰਦੇ ਆ। ਸੋ ਅੱਜ ਦੀ ਤਰੀਕ ਵਿੱਚ ਕੋਈ ਇੱਥੇ ਜਿਹੜੀ ਹੈਗੀ ਆ ਵਿਚਾਰਧਾਰਾ ਨਹੀਂ ਰਹੀ। ਕਾਂਗਰਸ ਵਾਲੇ ਬੇਅੰਤ ਲੀਡਰ ਆ ਜਿਹੜੇ, ਉਹ ਬਾਦਲ ਦਲ ਚ ਆ ਗਏ, ਬਾਦਲ ਦਲ ਵਾਲੇ ਭੱਜ ਕੇ ਬੀਜੇਪੀ ਚ ਵੜ ਗਏ, ਬੀਜੇਪੀ ਵਾਲੇ ਭੱਜ ਕੇ ਕਾਂਗਰਸ ਵਿੱਚ ਵੜ ਗਏ, ਰਹਿੰਦੇ ਖੁੰਦੇ ਆਮ ਆਦਮੀ ਪਾਰਟੀ ਵਾਲੇ ਝੋਲਾ ਚੱਕੀ ਫਿਰਦੇ ਆ। ਕੁਛ ਪਤਾ ਨਹੀਂ ਲੱਗਦਾ, ਲੜੇ ਨੂੰ ਮੀਣਾ ਧੋਈ ਫਿਰਦਾ। ਜਿਹੜਾ ਜਿੱਥੇ ਲੋੜ ਲੱਗਦਾ ਉੱਥੇ ਆਪਦੀ ਪਾਰਟੀ ਦਾ ਉਹ ਜਿਹੜਾ ਹੈਗਾ ਗਲ ਚ ਸਰੂਪਾ ਪਾ ਕੇ ਕਹਿ ਦਿੰਦਾ ਜੀ ਅਸੀਂ ਹੁਣ ਫਲਾਣੇ ਹੋ ਗਏ। ਬਹੁਤੇ ਲੀਡਰਾਂ ਦੇ ਬਾਰੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ, ਉਹਨਾਂ ਦੇ ਬਾਰੇ ਤਾਂ ਅਜੇ ਤੱਕ ਵੀ ਵਾਲਿਆਂ ਨੂੰ ਪਤਾ ਵੀ ਐਮਐਲਏ ਆਏ, ਐਮਐਲਏ ਹੈ ਕਿਹੜੇ ਹਲਕੇ। ਹਾਲਾਂਕਿ 90-91 ਬੰਦੇ ਆ ਤੇ ਉਹਨਾਂ ਦਾ ਵੀ ਨਹੀਂ ਕਿਸੇ ਨੂੰ ਪਤਾ ਲੱਗਿਆ। 5-6 ਬੰਦਿਆਂ ਦਾ ਮੋਹਰੀ ਪਤਾ ਲੱਗਿਆ। ਤੇ ਆ ਜਿਹੜੇ ਪੁਰਾਣੇ ਭਲਵਾਨ ਨੇ, ਜਿਨ੍ਹਾਂ ਨੇ ਬੀਤੇ ਦੌਰ ਦੇ ਵਿੱਚ ਹਮੇਸ਼ਾ ਹੀ ਪੰਥ ਅਤੇ ਪੰਜਾਬ ਪ੍ਰਤੀ ਅਯੋਗਤਾ ਦਿਖਾਈ, ਜੋ ਸਾਡੀ ਕੌਮ ਦਾ ਘਾਣ ਹੋਇਆ ਉਹ ਕਿੰਨਾ ਮਸਲਿਆਂ ਤੇ ਹੋਇਆ। ਉਹ ਮਸਲੇ ਕਿੰਨਾਂ ਨੇ ਉਸ ਮੌਕੇ ਟੈਕਲ ਕਰਨੇ ਸੀ? ਆਹੀ ਲੀਡਰਸ਼ਿਪ ਸੀ ਨਾ ਸਾਰੀ, ਜਿਹੜੀ ਇਸ ਮੌਕੇ ਕਾਂਗਰਸੀ, ਅਕਾਲੀ ਜਾਂ ਭਾਜਪਾਈ ਬਣ ਕੇ ਤੁਰੀ ਫਿਰਦੀ ਹੈ। 1947 ਤੋਂ ਇਸ ਮੁਲਕ ਦੇ ਸਿਸਟਮ ਦੇ ਵਿੱਚ ਜਦੋਂ ਪੰਥ ਨਾਲ, ਪੰਜਾਬ ਨਾਲ ਧੱਕੇ ਹੋ ਰਹੇ ਸੀ, ਜਦੋਂ ਸਾਡੀ ਸਿੱਖ ਕੌਮ ਨੂੰ ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਬਣਾਉਣ ਦੇ ਲਈ ਸੰਘਰਸ਼ ਕਰਨਾ ਪਿਆ, ਇਹ ਸਾਰੇ ਲੀਡਰ ਉਦੋਂ ਕਿਸੇ ਕੰਮ ਆਏ? ਜੇ ਸੂਬਾ ਬਣ ਗਿਆ ਤਾਂ ਇਸ ਸੂਬੇ ਦਾ ਦਰਿਆਈ ਪਾਣੀ ਖੋਲਿਆ, ਇਹਦੇ ਬਿਜਲਈ ਸੋਮੇ ਖੋਲੇ, ਚੰਡੀਗੜ੍ਹ ਖੋਲਿਆ, ਪੰਜਾਬੀ ਬੋਲਦੇ ਇਲਾਕੇ ਖੋਲੇ ਤੇ ਹੋਰ ਬਹੁਤ ਕੁਝ ਇਹੋ ਜਿਹਾ ਜਿਹੜੀ ਇੱਕ ਲੰਬੀ ਚੌੜੀ। ਔਰ ਹਰ ਵਾਰੀ ਇਹ ਜਦੋਂ ਕਰਦੇ ਆ ਵੋਟਾਂ ਵੇਲੇ ਡਰਾਮਾ, ਉਦੋਂ ਚੋਣ ਮੈਨੀਫੈਸਟੋ ਚ ਪਾ ਲੈਂਦੇ ਆ ਕਿ ਜੀ ਆਹ ਚੀਜ਼ਾਂ ਅਸੀਂ ਐਂ ਕਰਾਂਗੇ, ਤੇ ਕਦੇ ਉਸ ਗੱਲ ਵੱਲ ਨੂੰ ਮੁੜ ਕੇ ਧਿਆਨ ਨਹੀਂ ਦਿੰਦੇ। ਅੱਜ ਰੌਲਾ ਪੈਂਦਾ ਸੀਗਾ, ਕਹਿੰਦੇ ਜੀ ਬਾਦਲ ਦਲ ਵਾਲਿਆਂ ਨੇ ਇਕੱਠ ਰੱਖਿਆ ਸੀਗਾ ਵੀ ਆਪਾਂ ਚੋਣ ਮੈਨੀਫੈਸਟੋ ਬਣਾਉਣਾ, ਪਰਮਿੰਦਰ ਸਿੰਘ ਢੀਂਡਸਾ ਤੇ ਮਲੂਕਾ ਸਾਹਿਬ ਆਏ ਹੀ ਨਹੀਂ। ਇਹ ਹੁਣ ਦੱਸੋ ਕਿੱਡੀ ਕੁ ਖਬਰਬਾਜ਼ੀ ਦੇ ਉੱਤੇ ਚਰਚਾ ਚੱਲ ਰਹੀ ਸੀ। ਕਹਿੰਦੇ ਜੀ ਮਲੂਕੇ ਹੁਣੀ ਤਾਂ ਨਹੀਂ ਆਏ ਹੈਗੇ ਵੀ ਉਹਨਾਂ ਦਾ ਟੱਬਰ ਹੁਣ ਬੀਜੇਪੀ ਚ ਚਲੇ ਗਿਆ, ਤੇ ਢੀਂਡਸੇ ਉਹਨਾਂ ਨੇ ਰਲ ਮਿਲ ਕੇ ਇਕੱਠੇ ਹੋ ਕੇ ਫੈਸਲਾ ਹੀ ਕਰ ਲਿਆ ਵੀ ਉਹ ਤਾਂ ਅਸੀਂ ਅਕਾਲੀ ਦਲ ਚ ਹੀ ਰਹਿਣਾ। ਪਰ ਜਿਹੜਾ ਇਹਨਾਂ ਨੇ ਕੈਂਡੀਡੇਟ ਖੜਾ ਕੀਤਾ ਇਕਬਾਲ ਸਿੰਘ ਝੁੰਦਾ, ਉਹਨੂੰ ਕਹਿੰਦੇ ਆਪਾਂ ਸਪੋਰਟ ਨਹੀਂ ਕਰਨੀ, ਨਾ ਕਿਸੇ ਗੱਲ 'ਚ ਜਾਣਾ। ਤੇ ਉਹ ਉੱਥੇ ਅੱਜ ਉਡੀਕਦੇ ਰਹੇ, ਇਹ ਦੋਨੇ ਜਾਣੇ ਗਏ ਨੇ। ਇਕਬਾਲ ਸਿੰਘ ਝੁੰਦਾ ਦਾ ਜ਼ਿਕਰ ਆਇਆ ਤਾਂ ਉਹਦੀ ਵੀ ਗੱਲ ਨਿਬੇੜ ਹੀ ਲਈਏ। ਉਹਦੇ ਅੱਜ ਸਵੇਰੋਂ ਇੱਕ ਇੰਟਰਵਿਊ ਸੁਣਨ ਦਾ ਮੌਕਾ ਮਿਲਿਆ। ਚਲੋ ਉਹ ਸਿਆਸੀ ਭਲਵਾਨ ਆ, ਵੈਸੇ ਤਾਂ ਉਹਦੀ ਸਿਆਸੀ ਚਤੁਰਾਈ ਤੁਸੀਂ ਇੱਥੋਂ ਹੀ ਦੇਖ ਲਓ ਵੀ ਪਹਿਲਾਂ ਉਹਦੀ ਕਮਾਂਡ ਹੇਠ ਪ੍ਰੈਸ਼ਰ ਕੁੱਕਰ ਦੀ ਸੀਟੀ ਵਾਂਗੂ ਉਹਦੀ ਵਰਤੋਂ ਕੀਤੀ ਗਈ ਜਦੋਂ ਇੱਕ ਕਮੇਟੀ ਬਣਾਈ ਗਈ ਕਿ ਜੀ ਬਾਦਲ ਦਲ ਵੱਲ ਲੋਕ ਕਿਉਂ ਨਹੀਂ ਆਉਂਦੇ, ਤੁਸੀਂ ਪਤਾ ਕਰਕੇ ਦੱਸੋ। ਲੋਕ ਹੱਸਿਆ ਕਾਰਨ ਵੀ ਇਹਨੂੰ ਇਕਬਾਲ ਸਿੰਘ ਝੁੰਦੇ ਨੂੰ ਕਾਹਨੂੰ ਕੰਮ ਲਾਉਂਦੇ ਆ, ਸੁਖਬੀਰ ਬਾਦਲ ਨੂੰ ਕਹੋ ਵੀ ਪੰਜਾਬ ਦੇ ਪਿੰਡਾਂ 'ਚ ਜਿਹੜਾ ਦੇ ਜਾ, ਪਿੰਡ ਦੇ ਹਰੇਕ ਮੋੜ ਤੇ ਬੈਠੇ ਆ ਜਿਹੜੇ ਬਜ਼ੁਰਗ, ਉਹਨਾਂ ਨੂੰ ਪੁੱਛ ਨਹੀਂ ਦੱਸ ਦੇਣਗੇ ਤੈਨੂੰ ਵੀ ਕੀ ਤੁਹਾਡੇ 'ਚ ਘਾਟ ਬਾਤ। ਖੈਰ ਉਹ ਕਮੇਟੀ ਬਣਾਈ, ਬੜਾ ਰੌਲਾ ਪਿਆ, ਫਿਰ ਅਖਬਾਰਾਂ 'ਚ ਖਬਰਾਂ ਲਵਾ ਕੇ ਐਂ ਲੱਗਣ ਲਾਤਾ ਵੀ ਪਤਾ ਨਹੀਂ ਕੀ ਬੰਬ ਸੁੱਟਣ ਲੱਗੇ ਆ। ਉਹ ਇਕਬਾਲ ਸਿੰਘ ਝੁੰਦਾ ਤੇ ਉਹਦੀ ਕਮੇਟੀ ਦਾ, ਉਹਦੀ ਬਣਾਈ ਹੋਈ ਰਿਪੋਰਟ ਦਾ ਕੱਖ ਨਹੀਂ ਬਣਿਆ। ਕਹਿਣ ਜੀ ਉਹ ਤਾਂ ਪਾਰਟੀ ਪ੍ਰਧਾਨ ਨੂੰ ਫਾਰਗ ਕਰਨਾ ਚਾਹੀਦਾ, ਉਹ ਜੀ ਅਕਾਲ ਤਖਤ ਤੇ ਮੱਥਾ ਟੇਕੇ, ਉਹ ਜੀ ਐ ਤੇ ਉਹ ਸਾਰੀ ਗੱਲ ਬਿਲਕੁਲ ਕਿਸੇ ਗੱਲ ਨੂੰ ਇਹਨੂੰ ਮੰਨਿਆ ਕਰਿਆ ਨਹੀਂ। ਤੇ ਇਹਨੇ ਉਹਨਾਂ ਦੇ ਥੋੜੇ ਜਿਹੇ ਦਿਨ ਲਗਾਤੇ, ਕਿਉਂਕਿ ਫਿਰ ਚਰਚਾ ਤੇ ਰਹਿੰਦੀ, ਸਾਡੇ ਬੰਦਿਆਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਹੋਇਆ ਕੀ। ਅਸਲ ਵਿੱਚ ਉਹ ਸਾਰੀ ਖੇਡ ਇੰਨੀ ਕੁ ਗੱਲ ਨਹੀਂ ਸੀ ਕਿ ਵੈਸੇ ਤਾਂ ਹੁਣ ਬਾਦਲ ਦਲ ਦੀ ਕੋਈ ਖਬਰ ਨਹੀਂ ਲੱਗਦੀ, ਚਲੋ ਇਹਦੇ ਬਹਾਨੇ 5-10 15-20 ਦਿਨ ਖਬਰਾਂ ਲੱਗਣਗੀਆਂ। ਸੋ ਜਦੋਂ ਰੈਲੇਵੈਂਟ ਬਣਨਾ ਹੋਵੇ, ਸਿਆਸੀ ਪ੍ਰਭਾਵ ਦਾ ਕੰਮ ਹੁੰਦਾ ਵੀ ਚਾਹੇ ਕਿਸੇ ਵੀ ਤਰੀਕੇ ਨਾਲ, ਚਾਹੇ ਮੁੰਡੇ ਨੂੰ ਗੋਲੀ ਮਾਰ ਕੇ ਆਪਦੇ ਨੂੰ ਬਾਹਰ ਸੁੱਟਣਾ ਪੈ ਜੇ, ਕਿਸੇ ਤਰੀਕੇ ਨਾਲ ਚਰਚਾ 'ਚ ਰਹੀਏ ਲੋਕਾਂ ਦੀ, ਚਾਹੇ ਮਾੜੇ ਕਾਰਨਾਂ ਕਰਕੇ ਰਹੀਏ, ਚੰਗੇ ਕਾਰਨਾਂ ਕਰਕੇ ਰਹੀਏ। ਸੋ ਇਸ ਤਰੀਕੇ ਦਾ ਹਾਲ ਚਾਲ ਸੀ ਜਿਹਦੇ ਵਿੱਚੋਂ ਝੁੰਦਾ ਸਾਹਿਬ ਜਿਹੜੇ ਸੀ ਉਹ ਵਰਤੋਂ 'ਚ ਲਿਆਂਦੇ ਗਏ। ਉਪਰੰਤ ਉਹਨਾਂ ਨੂੰ ਹੁਣ MP ਦੀ ਟਿਕਟ ਸੰਗਰੂਰ ਤੋਂ ਦਿੱਤੀ ਗਈ। ਜੇ ਸਿਆਣਪ ਵਾਲੇ ਪਾਸੇ ਦੇਖਿਆ ਜਾਵੇ, ਜਿਸ ਤਰੀਕੇ ਨਾਲ ਢੀਂਡਸੇ ਹੋਣੀ ਬਾਦਲ ਦਲ ਵਿੱਚ ਦੁਬਾਰਾ ਆਏ ਸੀ, ਤਾਂ ਸੁਖਬੀਰ ਬਾਦਲ ਨੂੰ ਤੇ ਉਹਦੇ ਲਾੜੇ ਨੂੰ ਸਾਰਿਆਂ ਨੂੰ ਅਕਲ ਹੋਣੀ ਚਾਹੀਦੀ ਸੀ ਕਿ ਆਪਾਂ ਇਸ ਪਾਰਟੀ ਨੂੰ ਮਜ਼ਬੂਤ ਕਰਨਾ, ਤੇ ਮਜ਼ਬੂਤ ਕਰਨ ਲਈ ਆਪਣੇ ਲਈ ਇਹ ਜ਼ਰੂਰੀ ਆ ਕਿ ਆਪਾਂ ਢੀਂਡਸੇ ਪਰਿਵਾਰ ਨੂੰ ਸੰਗਰੂਰ ਤੋਂ ਸੀਟ ਦਈਏ। ਪਰ ਨਹੀਂ ਦਿੱਤੀ, ਕਿਉਂਕਿ ਆਪਦੇ ਆਪ ਨੂੰ ਬੜਾ ਖੱਬੀ ਖਾਨ ਕਹਾਉਣਾ। ਤੇ ਉਹ ਵੀ ਬੜੇ ਚਾਤਰ ਦੇਖੇ, ਉਹਨਾਂ ਨੇ ਕਿਹਾ ਵੀ ਠੀਕ ਆ ਟਿਕਟ ਜੇ ਨਹੀਂ ਦਿੱਤੀ ਤਾਂ ਨਹੀਂ ਸੀ, ਅਸੀਂ ਹੁਣ ਫਿਰ ਤੁਹਾਡੇ ਹਰਾਉਣ ਦਾ ਪ੍ਰਬੰਧ ਕਰਦੇ ਹਾਂ।
ਪਰ ਉਸੇ ਸੀਟ ਤੇ ਕਾਫੀ ਧਮੱਚੜ ਮੱਚਿਆ ਹੋਇਆ। ਉਧਰੋਂ ਸੁਖਪਾਲ ਸਿੰਘ ਖਹਿਰਾ ਕਾਂਗਰਸ ਨੇ ਭੇਜਤਾ, ਮਾਨ ਸਾਹਿਬ ਵੀ ਉਸੇ ਸੀਟ ਤੋਂ ਆ, ਤੇ ਆਮ ਆਦਮੀ ਪਾਰਟੀ ਦਾ ਵੀ ਉੱਥੇ ਇਹੋ ਜਿਹਾ ਤੋਂ ਕਹਿਣ ਤੋਂ ਭਾਵੇਂ ਵੀ ਸੰਗਰੂਰ ਵਾਲੀ ਸੀਟ ਦੇ ਉੱਤੇ ਜਿਹੜੇ ਅਕਾਲੀ ਦਲ ਬਾਦਲ ਦੇ ਲੀਡਰ ਨੇ ਇਕਬਾਲ ਸਿੰਘ ਝੁੰਦਾ, ਅੱਜ ਉਹ ਮਤਾਂ ਦੇ ਰਹੇ ਸੀਗੇ ਪੰਥ ਨੂੰ, ਪੰਜਾਬ ਨੂੰ, ਕਿ ਜੀ ਇਹ ਜਿਹੜੇ ਖਾਲਿਸਤਾਨੀ ਜਾਂ ਪੰਥਕ ਲੋਕ ਨੇ ਇਹ ਜੀ ਕਾਲਾ ਦੌਰ ਲਿਆਂਦਾ ਸੀ, ਇਹਨਾਂ ਨੇ ਤਾਂ ਜੀ ਬਹੁਤ ਉਦੋਂ ਨੁਕਸਾਨ ਬੜਾ ਹੋ ਗਿਆ ਜੀ, ਹੁਣ ਨਹੀਂ ਲੋਕ ਇਹਨਾਂ ਨੂੰ ਮੂੰਹ ਲਾਉਂਦੇ। ਮੈਨੂੰ ਇੱਕ ਚੜ੍ਹੇ ਕੋਤਰੇ ਵੀ ਭਾਈ ਸਾਹਿਬ ਉਹ ਤੁਸੀਂ ਤਾਂ ਕਹਿੰਦੇ ਬੜੇ ਸਿਆਣੇ ਹੋ, ਤਾਂ ਭਾਈ ਇਸੇ ਕਰਕੇ ਉਹ ਕਮੇਟੀ ਦਾ ਮੁਖੀ ਬਣਾਇਆ, ਪਰ ਸਿਆਣੇ ਕਾਹਦੇ, ਇਹਨਾਂ ਨੂੰ ਤਾਂ ਉਹ ਹਰਚਰਨ ਬੈਂਸ ਲੈ ਕੇ ਬਹਿ ਗਏ। ਬਾਦਲ ਦਲ ਦੇ ਸਾਰੇ ਏਜੰਡੇ, ਸਾਰੇ ਝੰਡੇ, ਸਾਰਾ ਕੁਝ ਜਿਹੜਾ ਜਿਹਨਾਂ ਦਾ ਜਲੂਸ ਨਿਕਲਿਆ ਹੋਇਆ ਉਹਦੇ ਚ ਹੈ ਤਾਂ ਹੋਰ ਵੀ ਬਹੁਤ ਸਾਰੇ ਸ਼ਖਸੀਅਤਾਂ ਤੇ ਬੰਦਿਆਂ ਦਾ ਕੰਮ, ਪਰ ਜਿਹੜਾ ਹਰਚਰਨ ਬੈਂਸ ਆ ਉਹ ਮੋਟੇ ਤੌਰ ਦੇ ਉੱਤੇ ਜਿੰਨਾ ਇਹਨਾਂ ਨੂੰ ਕਰਾਹੇ ਪਾਇਆ ਉਹਨੇ, ਉਹ ਬਸ ਰੱਬ ਦਾ ਨੋਈ ਆ। ਕਹਿਣ ਤੋਂ ਭਾਵੇਂ ਕਿ ਜਦੋਂ ਇਹ ਲੋਕ ਇਹ ਮੰਨੀ ਫਿਰਦੇ ਆ ਕਿ ਜੀ 1978 ਤੋਂ ਚੱਲਿਆ ਹੋਇਆ ਸਿੱਖ ਸੰਘਰਸ਼ ਕਾਲਾ ਦੌਰ ਸੀ। ਇੱਥੇ ਮੈਂ ਆਪਦੇ ਘਰੇ ਕਮਰੇ 'ਚ ਬਹੁਤ ਕਿਤਾਬਾਂ ਲਿਆਉਂਦਾ ਰੱਖਦਾ, ਜਿੰਨੀਆਂ ਐਂਟੀ ਸਿੱਖ ਲੋਕਾਂ ਦੀਆਂ ਕਿਤਾਬਾਂ ਨੇ ਉਹਨਾਂ ਨੇ ਸਿੱਖ ਸੰਘਰਸ਼ ਨੂੰ ਕਾਲਾ ਦੌਰ ਲਿਖਿਆ ਹੈ। ਤੇ ਬਹੁਤ ਸਾਰੇ ਇਹੋ ਜਿਹੇ ਲੋਕ ਜਿਹੜੇ ਸਿੱਖ ਨਹੀਂ ਹੈਗੇ, ਗੈਰ ਸਿੱਖ ਨੇ, ਉਹਨਾਂ ਨੇ ਵੀ ਇਸ ਜੰਗ ਦੇ ਮਾਹੌਲ ਨੂੰ, ਇਸ ਲੜਾਈ ਨੂੰ ਸਿੱਖਾਂ ਦੀ ਫਰੀडम ਮੂਵਮੈਂਟ ਦੇ ਤੌਰ ਤੇ, ਸਿੱਖਾਂ ਦੇ ਆਜ਼ਾਦੀ ਸੰਘਰਸ਼ ਦੇ ਤੌਰ ਤੇ ਇਹਨਾਂ ਨੂੰ ਮਾਨਤਾ ਦਿੱਤੀ। ਤੇ ਬਾਦਲ ਦਲ ਵਾਲੇ ਇਹ ਕਹਿੰਦੇ ਜੀ ਅਸੀਂ ਬੜੇ ਮਤਲਬ ਪੰਥਕ ਹੋ ਗਏ, ਅਸੀਂ ਬੜੇ ਪੰਜਾਬ, ਮਤਲਬ ਮੈਂ ਇਹ ਕਹਿਣਾ ਕਿ ਬੀਬੀ ਜਗੀਰ ਕੌਰ ਦੀ, ਚੰਦੂ ਮਾਜਰਾ ਸਾਹਿਬ ਦੀ, ਤੇ ਇਕਬਾਲ ਸਿੰਘ ਝੁੰਦਾ ਦੀ, ਤੇ ਹੋਰ ਜਿੰਨੇ ਵੀ ਇਹਨਾਂ ਦੇ ਲੀਡਰ ਨੇ, ਇਹਨਾਂ ਸਾਰਿਆਂ ਦੀਆਂ ਇੰਟਰਵਿਊ ਲਾਜ਼ਮੀ ਸੁਣਨੀਆਂ ਚਾਹੀਦੀਆਂ। ਸੁਣ ਕੇ ਬੰਦੇ ਨੂੰ ਨਾਲੇ ਦਾ ਚੜ੍ਹਦਾ ਗੁੱਸਾ ਤੇ ਨਾਲੇ ਉਹਦਾ ਹਾਸਾ। ਜਿਹੜੇ ਇਹਨਾਂ ਦੇ ਪਿਛਲੇ 15-20 ਸਾਲ ਦੇ ਕਾਰਨਾਮੇ ਆ ਜਿਹਦੀ ਕਰਕੇ ਪੰਥ ਪੂਰਾ ਔਖ ਵਿੱਚ ਰਿਹਾ, ਔਰ ਇਹਨਾਂ ਨੇ ਬਰਗਾੜੀ, ਵੈਭਵ, ਸਰਸਾ, ਸੈਣੀ, ਇਜ਼ਹਾਰ ਆਲਮ, ਹੋਰ ਬੜੇ ਨੁਕਤੇ, ਇਹ ਸਾਰਿਆਂ ਦੇ ਆਧਾਰ ਦੇ ਉੱਤੇ ਕੌਮ ਨੂੰ ਪੂਰਾ ਜਲੀਲ ਕੀਤਾ। ਸਿੱਖ ਇਹਨਾਂ ਤੋਂ ਦੁਖੀ ਹੋ ਗਏ। ਇਹਨਾਂ ਨੇ ਭਾਜਪਾ ਦੇ ਜਾਲ 'ਚ ਫਸ ਕੇ, ਅਸਲ ਵਿੱਚ ਤਾਂ ਭਾਜਪਾ ਵਾਲਿਆਂ ਨੇ ਇਹਨਾਂ ਨੂੰ ਗਧੀਗੜ ਪਾਇਆ। ਕਿਸੇ ਵੇਲੇ ਜਨਸੰਘ ਦੇ ਰੂਪ ਵਿੱਚ ਜਦੋਂ ਭਾਜਪਾ ਵਿਚਰਦੀ ਸੀ, ਉਹਨਾਂ ਨੇ ਦੇਖਿਆ ਕਿ ਸਿੱਖ ਕੌਮ ਦੇ ਵਿੱਚ ਇਹਨਾਂ ਦਾ ਭਰੋਸਾ ਕਿੰਨਾ ਅਕਾਲੀਆਂ ਦਾ, ਮਾੜਾ ਜਿਹਾ ਕਿਸੇ ਨੂੰ ਪਤਾ ਲੱਗੇ ਜਦ ਹੀ ਉਹ ਇਹਨਾਂ ਦੇ ਮੋਰਚਿਆਂ 'ਚ ਸ਼ਾਮਲ ਹੋ ਜਾਂਦੇ। ਸੋ ਇਹਨਾਂ ਦਾ ਮੋਰਚਾ, ਇਹਨਾਂ ਦਾ ਭਰੋਸਾ ਜਿਹੜਾ ਹੈਗਾ ਉਹ ਖਤਮ ਕਰਨਾ। ਸੋ ਭਰੋਸਾ ਖਤਮ ਕਰਨ ਲਈ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਇਹਨਾਂ ਦੇ ਸਾਹਮਣੇ ਮਾਹੌਲ ਸਿਰਜਿਆ, ਨੈਰੇਟਿਵ ਸਿਰਜਿਆ, ਜਿਹਦੇ ਵਿੱਚ ਇਹ ਟਰੈਪਡ ਹੋ ਗਏ। ਉਹਨਾਂ ਦਿਨਾਂ ਦੇ ਵਿੱਚ ਇੱਕ ਗੱਲ ਚੱਲਦੀ ਸੀ, ਉਹ ਸਹੀ ਗੱਲ ਸੀ ਉਹ, ਕਿ ਜਦੋਂ ਵੀ ਪੰਥ ਖਤਰੇ ਵਿੱਚ ਕਹਿ ਕੇ ਇਹ ਮੋਰਚਾ ਲਾਉਂਦੇ ਸੀ, ਪੰਥ ਇਹਨਾਂ ਦੇ ਮਗਰ ਖੜਦਾ ਸੀ, ਉਪਰੰਤ ਇਹਨਾਂ ਦੀ ਸਰਕਾਰ ਬਣ ਜਾਂਦੀ ਸੀ। ਸਰਕਾਰ ਬਣਨ ਤੋਂ ਬਾਅਦ ਇਹਨਾਂ ਤੋਂ ਕੰਮ ਪੰਥ ਦਾ ਹੁੰਦਾ ਨਹੀਂ ਸੀ, ਕਿਉਂਕਿ ਦਿੱਲੀ ਵਿੱਚ ਸੈਂਟਰ ਦੇ ਵਿੱਚ ਸਰਕਾਰ ਜਿਹੜੀ ਸੀ ਉਹ ਜਿਹਦੀ ਮਰਜ਼ੀ ਹੋਵੇ ਉਹ ਇਹਨਾਂ ਦੀ ਸੁਣਦੀ ਨਹੀਂ ਸੀ। ਤੋ ਇਸ ਮਾਹੌਲ ਵਿੱਚ ਇਹ ਕਹਿੰਦੇ ਸੀ ਵੀ ਕਾਂਗਰਸ ਬੜੀ ਭੈੜੀ ਪਾਰਟੀ ਆ, ਤੇ ਜੇ ਮਤਰੇਈ ਮਾਂ ਆ ਸਾਡੀ, ਜੇ ਕੋਈ ਸਕੀ ਮਾਂ ਆਵੇ ਸੱਤਾ 'ਚ ਫੇਰ ਗੱਲ ਬਣੂਗੀ, ਅਸੀਂ ਫਿਰ ਪੰਜਾਬ ਦੇ ਵਿੱਚ ਤੁਹਾਡੇ ਲਈ ਕੁਛ ਨਹੀਂ ਕਰ ਸਕਦੇ। ਸੋ ਇਸ ਤਰੀਕੇ ਨਾਲ ਬਾਦਲ ਦਲ ਨੇ ਆਪਦੀ ਸਾਰੀ ਅਯੋਗਤਾ ਨੂੰ ਮਸਲੇ ਹੱਲ ਨਾ ਕਰਾਉਣ ਦੀ ਜਿਹੜੀ ਇਹਨਾਂ ਦੀ ਉਹ ਸੀਗੀ, ਉਹਨੂੰ ਢੱਕਣ ਲਈ ਇਹਨਾਂ ਨੇ ਕਾਂਗਰਸ ਦਾ ਨਾਂ ਲੈ ਕੇ ਟਾਈਮ ਲਗਾਉਂਦੇ ਰਹੇ। ਤੇ ਇਸੇ ਸਮੇਂ ਦੌਰਾਨ ਇਹ ਮੋਰਚਾ ਲਾ ਕੇ ਬਹਿ ਗਏ, ਧਰਮ ਯੁੱਧ ਮੋਰਚਾ, ਕਿ ਪੰਥ ਅਤੇ ਪੰਜਾਬ ਦੇ ਮਸਲਿਆਂ ਲਈ ਅਸੀਂ ਧਰਮ ਯੁੱਧ ਮੋਰਚਾ ਲਾਉਂਦੇ। ਹੁਣ ਉਹ ਸਾਰਾ ਮੋਰਚਾ ਲਾਵੇ ਅਕਾਲੀ ਦਲ, ਮੋਰਚੇ ਦਾ ਨਿਸ਼ਾਨਾ ਹੋਵੇ ਕਾਂਗਰਸ, ਤੇ ਕਾਂਗਰਸ ਉਸ ਮੋਰਚੇ ਦੇ ਵਿੱਚ ਸਿੱਖਾਂ ਦੀ ਗਹਿ ਗੱਡਵੀਂ ਸ਼ਮੂਲੀਅਤ ਦੇਖ ਕੇ ਡੰਬਰ ਜਾਵੇ ਤੇ ਉਹ ਕਰ ਦੇਵੇ ਅਟੈਕ। ਤੇ ਉਸ ਮੌਕੇ ਇਹਨਾਂ ਦੀ ਸਿਆਸੀ ਜਿਹੜੀ ਉਹ ਸੀਗੀ ਮੈਚਿਓਰਿਟੀ ਉਹ ਦਿਖਣੀ ਚਾਹੀਦੀ ਸੀ, ਪਰ ਜਿੰਨਾ ਇਹ ਹਲਕੇ ਉਦੋਂ ਸਾਬਤ ਹੋਏ, ਨਤੀਜਾ ਇਹ ਨਿਕਲਿਆ ਕਿ ਸਾਰਾ ਪੰਥ ਜਿਹੜਾ ਸੀ ਇਹਨਾਂ ਦੇ ਖਿਲਾਫ ਹੋ ਗਿਆ। ਧਰਮ ਯੁੱਧ ਮੋਰਚੇ ਦੌਰਾਨ ਜਿਹੜੀ ਨਲਾਇਕੀ ਤੇ ਅਯੋਗਤਾ ਅਕਾਲੀ ਲੀਡਰਸ਼ਿਪ ਨੇ ਦਿਖਾਈ, ਉਹ ਇਹਨਾਂ ਨੂੰ ਲੈ ਕੇ ਬਹਿ ਗਈ। ਜਦੋਂ ਇਹ ਜੇਲ੍ਹਾਂ ਚੋਂ ਨਿਕਲੇ, ਉਸ ਮੌਕੇ ਹੱਸਦੇ ਹੁੰਦੇ ਆ ਲੋਕ ਵੀ ਲੌਂਗੋਵਾਲ ਨੂੰ ਜੈਕਟ ਲਾ ਕੇ ਫੜਾਤੀ ਸੀ ਉਹਨੇ ਸਮਝੌਤਾ ਕਰਨ ਮੌਕੇ ਰਾਜੀਵ ਗਾਂਧੀ ਨੇ, ਵੀ ਹੁਣ ਮੈਨੂੰ ਨਹੀਂ, ਹੁਣ ਤੈਨੂੰ ਲੋੜ ਹੈ ਜੀ। ਤੇ ਉਹੀ ਗੱਲ ਹੋਈ, ਸਿੱਖ ਨੌਜਵਾਨੀ ਦੇ, ਖਾਲਸਾ ਪੰਥ ਦੇ ਰੋਹ ਦਾ ਇੰਨਾ ਵੱਡਾ ਸੀ ਉਦੋਂ ਤਾਪ ਤੇਜ ਕਿ ਲੌਂਗੋਵਾਲ ਮਾਰਿਆ ਗਿਆ, ਤਲਵੰਡੀ ਬਚ ਗਿਆ, ਫੱਟੜ ਹੋ ਗਿਆ ਸੀ, ਉਹਦੇ ਨਾਲ ਦਾ ਇੱਕ ਹਰਸਿੰਦਰ ਸਿੰਘ ਗਿੱਲ ਸੀ ਸ਼ਾਇਦ ਉਹਦਾ ਨਾਂ, ਉਹ ਉੱਥੇ ਮਾਰਿਆ ਗਿਆ। ਉਪਰੰਤ ਹਰਦਿਆਲ ਸਿੰਘ ਰਾਜੜਾ ਮਾਰਿਆ ਗਿਆ, ਪਰ ਟੌੜਾ ਸਾਹਿਬ ਬਚ ਗਏ।
ਸੋ ਖਾੜਕੂ ਲਹਿਰ ਨੂੰ, ਖਾਲਿਸਤਾਨੀ ਲਹਿਰ ਨੂੰ, ਜਿੱਥੇ ਕਾਂਗਰਸ ਉੱਤੇ ਗੁੱਸਾ ਸੀ, ਭਾਜਪਾ ਉੱਤੇ ਗੁੱਸਾ ਸੀ, ਉੱਥੇ ਅਕਾਲੀ ਦਲ ਬਾਦਲ ਉੱਤੇ ਵੀ ਪੂਰਾ ਗੁੱਸਾ ਸੀ, ਜਿਨ੍ਹਾਂ ਨੇ ਦਿੱਲੀ ਦੇ ਨਾਲ ਜਿਹੜੀ ਸਿਆਸੀ ਲੜਾਈ ਛੇੜੀ ਉਹਦੇ ਵਿੱਚ ਅਯੋਗਤਾ ਦਿਖਾਉਂਦਿਆਂ ਹੋਇਆਂ ਪੂਰੀ ਕਾਇਰਤਾ ਦਿਖਾਈ। ਸੋ ਜਿਹੜਾ ਤਿੰਨ ਧਿਰਾਂ ਨੇ ਪੰਜਾਬ 'ਚ, ਜੇ ਮੋਟੇ ਤੌਰ ਤੇ ਸਿੱਖ ਨਜ਼ਰੀਏ ਤੋਂ ਇਤਿਹਾਸ ਨੂੰ ਦੇਖਿਆ ਜਾਵੇ, ਇੱਕ ਬਾਦਲ ਵਾਲੀ ਅਕਾਲੀਆਂ ਵਾਲੀ ਧਿਰ, ਇੱਕ ਖਾਲਿਸਤਾਨੀ ਧਿਰ, ਇੱਕ ਖਾੜਕੂ ਧਿਰ। ਖਾੜਕੂ ਧਿਰ 1978 ਤੋਂ ਲੈ ਕੇ 84 ਤੱਕ ਹੋਰ ਪੱਧਰ ਤੇ ਵਿਚਰਦੀ ਆ, ਪਰ 1984 ਤੋਂ ਬਾਅਦ ਜੋ ਪੰਥਕ ਡਿਊਟੀ ਬਣਦੀ ਸੀ ਇਹਨਾਂ ਜੁਝਾਰੂ ਨੌਜਵਾਨਾਂ ਨੇ ਨਿਭਾਈ ਤੇ ਸਿੱਖਾਂ ਦੀ ਡਿੱਗੀ ਹੋਈ ਪੱਗ ਦੁਬਾਰਾ ਪੰਥ ਦੇ ਸਿਰ ਤੇ ਟਿਕਾਈ। ਆਪ ਚਾਹੇ ਉਹ ਸ਼ਹੀਦੀਆਂ ਪਾ ਗਏ, ਚਾਹੇ ਉਹ ਜੇਲ੍ਹਾਂ 'ਚ ਰੁਲ ਗਏ, ਚਾਹੇ ਉਹ ਵਿਦੇਸ਼ਾਂ 'ਚ ਭੱਜ ਗਏ, ਪਰ ਇਹਨਾਂ ਜੁਝਾਰੂ ਨੌਜਵਾਨਾਂ ਨੇ ਇੰਦਰਾ, ਵੈਦਿਆ, ਬੇਅੰਤਾ, ਬੁੱਚੜ ਤੇ ਹੋਰ ਲੱਲੜ ਪੱਲੜ ਕਈਆਂ ਨੂੰ ਸੋਧੇ ਲਾ ਕੇ ਖਾਲਸਾ ਪੰਥ ਦੇ ਇਤਿਹਾਸ ਨੂੰ ਸ਼ਾਨਦਾਰ ਬਣਾ ਧਰਿਆ। ਤੇ ਉਸ ਚੀਜ਼ ਦੇ ਵਿੱਚ ਚਾਹੇ ਉਹ ਜਿੰਨੇ ਜੋਗੇ ਸੀ ਉਹਨਾਂ ਨੇ ਕਮਾਲ ਕਰਤੀ, ਪਰ ਅਕਾਲੀ ਦਲ ਬਾਦਲ ਕਹਿੰਦਾ ਜੀ ਉਹ ਕਾਲਾ ਦੌਰ ਆ। ਦੂਜੀ ਧਿਰ ਖਾਲਿਸਤਾਨੀ ਜਾਂ ਪੰਥਕ ਮਾਨ ਵਾਲੇ, ਇਹਨਾਂ ਨੇ ਜੋ ਇਹਨਾਂ ਤੋਂ ਸਰਿਆ ਬਣਿਆ ਕੀਤਾ, ਪਰ ਆਪਾਂ ਇਹ ਕਹਿ ਸਕਦੇ ਹਾਂ ਕਿ ਬਾਦਲ ਕਿਆ ਵਾਂਗੂ ਕੌਮ ਦਾ ਨੁਕਸਾਨ ਨਹੀਂ ਇਹਨਾਂ ਨੇ ਕੋਈ ਕੀਤਾ, ਕਿਉਂਕਿ ਸੱਤਾ ਕਦੇ ਉਵੇਂ ਹੱਥ 'ਚ ਆਈ ਨਹੀਂ। ਪਰ ਬਾਦਲ ਵਾਲੇ ਇਸ ਧਰਮ ਯੁੱਧ ਮੋਰਚੇ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਪੂਰੀ ਤਰ੍ਹਾਂ ਨਲਾਇਕ ਤੇ ਅਯੋਗ ਸਾਬਤ ਹੋਏ। ਜਦੋਂ ਤਾਂ ਚਲੋ ਦਿੱਲੀ ਦੇ ਵਿੱਚ ਕਾਂਗਰਸ ਦਾ ਰਾਜ ਰਿਹਾ, ਉਹ ਇਹਨਾਂ ਦੇ ਮੁੱਦੇ ਮਸਲੇ ਹੱਲ ਨਹੀਂ ਸੀ ਕਰ ਸਕਦੇ ਪੰਜਾਬ ਦੇ, ਪਰ ਹੁਣ ਜਿਹੜਾ ਦੌਰ ਲੰਘ ਕੇ ਗਿਆ 1997 'ਚ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣਦੀ ਆ ਇਹਨਾਂ ਦੀ ਅਕਾਲੀ ਭਾਜਪਾ ਗੱਠਜੋੜ ਦੀ, ਲੰਮਾ ਅਰਸਾ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਦੀ ਹੈ, ਅਕਾਲੀ ਉਸ ਗੱਠਜੋੜ ਦਾ ਹਿੱਸਾ ਨੇ, ਔਰ ਇਹ ਇੱਕ ਧੇਲੇ ਦੀ ਗੱਲ, ਜਿਨ੍ਹਾਂ ਮਸਲਿਆਂ ਦੇ ਉੱਤੇ ਧਰਮ ਯੁੱਧ ਮੋਰਚਾ ਲੱਗਿਆ, ਜਿਨ੍ਹਾਂ ਨੁਕਤਿਆਂ ਉੱਤੇ ਇੰਨਾ ਖੂਨ ਖਰਾਬਾ ਪੰਜਾਬ 'ਚ ਹੋਇਆ, ਕਦੇ ਨਹੀਂ ਮਨਾ ਸਕੇ। ਇੱਥੋਂ ਤੱਕ ਕਿ ਜਿਹੜੇ ਬੁੱਚੜ ਤੇ ਜ਼ਾਲਮ ਪੰਜਾਬ ਦਾ ਘਾਣ ਕਰਨ ਲਈ ਦੋਸ਼ੀ ਨੇ, ਉਹਨਾਂ ਦਾ ਨਹੀਂ ਕੁਝ ਕਰਾ ਸਕੇ। ਭਾਈ ਤੁਹਾਡੀ ਕਿਹੜੀ ਸਿਆਸੀ ਮੈਚਿਓਰਿਟੀ ਕਿੱਥੇ ਆਓ? ਚਲੋ ਪਹਿਲਾਂ ਤੁਸੀਂ ਕਹਿੰਦੇ ਸੀਗੇ ਕਾਂਗਰਸ ਸੱਤਾ 'ਚ ਅਸੀਂ ਕੀ ਕਰੀਏ, ਹੁਣ ਤਾਂ ਬੀਜੇਪੀ ਸੀ। ਜੇ ਤੁਸੀਂ ਆਪਦੀ ਮਿੱਤਰ, ਆਪਦੀ ਸਹਿਯੋਗੀ ਧਿਰ ਤੋਂ ਵੀ ਪੰਜਾਬ ਲਈ, ਪੰਥ ਲਈ ਇਨਸਾਫ ਨਹੀਂ ਲਿਆ ਸਕਦੇ, ਤਾਂ ਫਿਰ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਜੀ ਕਾਲਾ ਦੌਰ ਸੀ? ਕਾਹਦੀ ਤੁਹਾਡੀ ਸਿਆਸਤ ਬਾਏ? ਸੋ ਇਹ ਬਿਲਕੁਲ ਨਲਾਇਕ ਤੇ ਅਯੋਗ ਬੰਦੇ ਨੇ। ਇਹਨਾਂ ਦਾ ਤਾਂ ਇੱਕੋ ਹੀ ਕੰਮ ਆ ਵੀ ਸਾਨੂੰ ਸੱਤਾ ਮਿਲਣੀ ਚਾਹੀਦੀ, ਸਾਨੂੰ ਵਜ਼ਾਰਤਾਂ ਮਿਲਣੀ ਚਾਹੀਦੀਆਂ, ਉਹ ਵੀ ਬਾਦਲ ਪਰਿਵਾਰ ਨੂੰ। ਬਾਕੀ ਤਾਂ ਇਹ ਮਗਰ ਲੱਗੇ ਹੌਲੀ ਹੌਲੀ ਕਰਦੇ ਫਿਰਦੇ ਆ, ਕੁਛ ਨਹੀਂ ਹੈਗਾ ਪੱਲੇ ਨਾਲ। ਤੋ ਜਿਹੜੀ ਇਸ ਮਾਹੌਲ ਦੇ ਵਿੱਚ ਸੋਚਣ ਵਾਲੀ ਗੱਲ ਆ ਉਹ ਇਹ ਆ ਕਿ ਇਹਨਾਂ ਤੋਂ ਗਾਹਾਂ ਕੋਈ ਆਸ ਰੱਖੀ ਜਾ ਸਕਦੀ ਹੈ? ਖਾਲਿਸਤਾਨੀ ਜੁਝਾਰੂ ਸੂਰਮਿਆਂ ਨੇ ਤਾਂ ਜੋ ਉਹਨਾਂ ਤੋਂ ਸਰਿਆ ਬਣਿਆ ਕਰਤਾ, ਤੇ ਜਿਹੜੇ ਉਹਨਾਂ ਨੂੰ ਪੰਥ ਨੇ, ਕੌਮ ਨੇ ਪਿਆਰ ਨਾਲ ਆਪਦੇ ਪੁੱਤ ਮੰਨ ਕੇ ਸਤਿਕਾਰ ਦਿੱਤਾ, ਉਹ ਵੀ ਇਤਿਹਾਸ ਦੇ ਵਿੱਚ ਦਰਜ ਹੋ ਜਾਣਾ। ਪਰ ਇਤਿਹਾਸ ਇਹ ਜ਼ਰੂਰ ਲਿਖੂਗਾ ਕਿ ਬਾਦਲ ਕਿਆ ਨੇ ਹਮੇਸ਼ਾ ਦਿੱਲੀ ਦਰਬਾਰ ਦੀ ਚਾਕਰੀ ਕੀਤੀ, ਈਨ ਮੰਨੀ, ਉਹ ਸਾਰਾ ਕੁਝ ਕੀਤਾ ਜਿਹਦੇ ਨਾਲ ਪੰਥ ਦੀਆਂ ਬੀੜੀਆਂ 'ਚ ਬੱਟੇ ਪੈਂਦੇ। ਤੇ ਅੱਜ ਦੀ ਤਰੀਕ ਵਿੱਚ ਹੁਣ ਜਦੋਂ ਕਿ ਵਿਚਾਰਧਾਰਾ ਵਾਲਾ ਤਾਂ ਕੰਮ ਹੀ ਮੁੱਕ ਗਿਆ, ਉਹ ਕਾਂਗਰਸੀ ਲੀਡਰ ਅੱਜ ਅਕਾਲੀ ਦਲ ਬਾਦਲ 'ਚ ਆ ਗਏ ਨੇ, ਜਿਨ੍ਹਾਂ ਨੇ ਸਾਡਾ ਘਾਣ ਕੀਤਾ ਕਰਾਇਆ, ਤੇ ਫਿਰ ਹੁਣ ਗਾਹ ਰਹਿ ਕੀ ਗਿਆ? ਜਿਹੜੇ ਕਾਂਗਰਸ ਵਾਲੇ ਸੀ ਉਹ ਕੋਈ ਬੀਜੇਪੀ 'ਚ ਵੜਿਆ ਫਿਰਦਾ, ਕੋਈ ਅਕਾਲੀ ਦਲ 'ਚ ਵੜਿਆ ਫਿਰਦਾ। ਅਕਾਲੀ ਦਲ ਨੇ ਕਿਹੜੇ ਲੈਂਦੇ ਨੇ ਅੱਜ ਹੀ ਨੂਨੀ, ਟੈਂਕੂ, ਪੈਂਕੀ, ਰੈਂਕੀ, ਸ਼ੈਂਕੀ, ਜਿਨ੍ਹਾਂ ਦੇ ਨਾਂ ਵਿੱਚ ਕੋਈ ਤਾਕਤ ਨਹੀਂ, ਜਿਨ੍ਹਾਂ ਦੀ ਸਿਆਸੀ ਅਕਲ ਜਿਹੜੀ ਹੈਗੀ ਉਹ ਸਾਫ਼ ਅੱਡ-ਅੱਡ ਮੌਕਿਆਂ ਤੇ ਦਿਖ ਪੈਂਦੀ ਹੈ। ਤੋ ਇੱਕ ਇਹੋ ਜਿਹਾ ਸਿਆਸੀ ਪਲੇਟਫਾਰਮ ਜਿਹਦੇ ਕੋਲੋਂ ਕਿਸੇ ਵੀ ਕਿਸਮ ਦੀ ਕੋਈ ਆਸ ਨਹੀਂ, ਉਹ ਕਾਂਗਰਸੀ ਬਘਿਆੜਾਂ ਕੋਲੋਂ ਜਾਂ ਭਾਜਪਾਈ ਬਘਿਆੜਾਂ ਤੋਂ ਸਾਨੂੰ, ਕੌਮ ਨੂੰ, ਸਾਡੇ ਪੰਥ ਨੂੰ ਕਿਵੇਂ ਬਚਾ ਸਕਦਾ? ਸੋ ਜਿਹੜਾ ਆਉਣ ਵਾਲਾ ਸਮਾਂ ਉਹ ਬਹੁਤ ਖਤਰਨਾਕ ਹੈ। ਜਿਹੜੇ ਭਾਜਪਾ ਵਾਲੇ ਹੁਣ ਤੱਕ ਇਹਨਾਂ ਨੂੰ ਵਰਤਦੇ ਰਹੇ, ਜਦੋਂ ਵੀ ਕਿਤੇ ਲੋੜ ਪਈ ਇਹਨਾਂ ਨੂੰ ਦੱਬ ਕੇ ਵਰਤਿਆ, ਚਾਹੇ ਉਹ CAA ਤੇ NRC ਵਾਲਾ ਕੇਸ ਆ, ਚਾਹੇ ਕਸ਼ਮੀਰ ਦੇ ਵਿੱਚ 370 ਵਾਲਾ, ਇਹ ਪੂਰਾ ਅੱਖਾਂ ਮੀਚ ਕੇ ਉਹਨਾਂ ਨਾਲ ਖੜੇ ਰਹੇ। ਇਹਨਾਂ ਨੂੰ ਉਹਨਾਂ ਨੇ ਰੱਜ ਕੇ ਵਰਤਿਆ। ਤਾਂ ਮਨਪ੍ਰੀਤ ਸਿੰਘ ਅਯਾਲੀ ਨੇ ਕਿਸਾਨ ਸੰਘਰਸ਼ ਮੌਕੇ ਜ਼ਰੂਰ ਇੱਕ ਵਾਰੀ ਠੋਕ ਕੇ ਇਹਨਾਂ ਨੂੰ ਬਾਣੀ ਪਾਇਆ ਕਿ ਭਾਈ ਆਪਾਂ ਪਹਿਲਾਂ ਬੀਜੇਪੀ ਮਗਰ ਲੱਗ ਕੇ ਸਾਰੀ ਪੰਥਕ ਸ਼ਕਤੀ ਹੱਥੋਂ ਗਵਾ ਲਈ, ਪੰਥਕ ਵੋਟ ਬੈਂਕ ਆਪਣੇ ਹੱਥੋਂ ਗਈ, ਹੁਣ ਆਪਾਂ ਕਿਸਾਨੀ ਵੀ ਗਵਾ ਲੈਣੀ ਹੈ। ਇਹ ਉਦੋਂ ਮੌਕੇ ਸਿਰ ਸਹੀ ਸਟ੍ਰੈਟਜੀ ਬਣਾ ਕੇ ਗੱਲ ਕਰਨ ਦੀ ਬਜਾਏ ਬਾਈਕਾਟ ਕਰਕੇ ਪਾਰਲੀਮੈਂਟ ਦੇ ਵਿੱਚੋਂ ਨਿਕਲਿਆ ਏ, ਤੇ ਅੱਜ ਤੱਕ ਇਹਨਾਂ ਦੇ
ਬੀਜੇਪੀ ਨਾਲ ਰਿਲੇਸ਼ਨ ਜਿਹੜੇ ਨੇ ਉਹ ਕਦੇ ਬਣਦੇ ਆ ਕਦੇ ਟੁੱਟਦੇ ਆ, ਇਹ ਤਾਂ ਫਿਰਦੇ ਆ ਬਣਨ ਨੇੜੇ ਆਉਣ ਨੂੰ, ਪਰ ਗੱਲ ਨਹੀਂ ਬਣਦੀ। ਉਧਰੋਂ ਬੀਜੇਪੀ ਨੇ ਸੋਚਿਆ ਹੋਇਆ ਕਿ ਅਗਲੀ ਇਲੈਕਸ਼ਨ ਆ ਜਿਹੜੀ ਹੁਣ ਹੋਣ ਜਾ ਰਹੀ ਆ, ਇਦੋਂ ਬਾਅਦ ਰਗੜਾ ਫੇਰਨਾ ਇਹ ਨਾ ਹੋਵੇ ਕਿ ਅਕਾਲੀ ਦਲ ਨਾਲ ਆਪਣੀ ਬਣੀ ਹੋਵੇ ਤੇ ਇਹਦੇ ਨਾਲੋਂ ਵਧੀਆ ਗੱਲ ਆ ਕਿ ਅਕਾਲੀ ਦਲ ਬਾਦਲ ਨਾਲ ਵਿਗੜੀ ਹੋਵੇ, ਫਿਰ ਸਿੱਖਾਂ ਦਾ ਰੱਜ ਕੇ ਘਾਣ ਕਰਾਂਗੇ। ਸੋ ਆਉਣ ਵਾਲਾ ਜਿਹੜਾ ਸਮਾਂ ਉਹ ਸਿਆਸੀ ਤੌਰ ਦੇ ਉੱਤੇ ਵੀ ਨੈਤਿਕ ਤੌਰ ਦੇ ਉੱਤੇ ਵੀ ਬਹੁਤ ਹੀ ਨਿਗਰਿਆ ਹੋਇਆ ਸਮਾਂ ਆਉਣ ਵਾਲਾ। ਸਾਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਸਿੱਖ ਬੈਠਾ ਹੈ ਉਹਨੂੰ ਆਪਦੇ ਫਰਜ਼ਾਂ ਪ੍ਰਤੀ ਸੁਚੇਤ ਕਰਨ ਕਰਾਉਣ ਦਾ ਦੌਰ ਆ। ਬਾਦਲ ਕਿਆਂ ਨੂੰ ਅੱਖਾਂ ਖੋਲ ਕੇ ਸੋਚਣ ਦੀ ਲੋੜ ਆ ਕਿ ਅਸੀਂ ਜੂਨ 84 ਤੇ ਨਵੰਬਰ 84 ਦੇ ਮੁਤਲਕ ਹੁਣ ਤੋਂ ਹੀ ਤਿਆਰੀਆਂ ਵਿੱਢੀਏ। ਐਤਕੀ ਜੂਨ ਅਤੇ ਨਵੰਬਰ ਦੇ ਵਿੱਚ ਸਮੁੱਚੇ ਖਾਲਸਾ ਪੰਥ ਨੂੰ ਲਾਮਬੰਦ ਕਰੀਏ ਤੇ ਆਪਦੀ ਸਿਆਸੀ ਜਿਹੜੀ ਇਹਨਾਂ ਦੀ ਟੌਰ ਆ ਉਹ ਵੀ ਸ਼ਾਇਦ ਪਿੱਛੋਂ ਨਿਕਲ ਆਵੇ ਜਦੋਂ ਪੰਥ ਨੂੰ ਕੁਝ ਕਰਕੇ ਦਿਖਾਉਣਗੇ। ਤੇ ਜੇਕਰ ਤਾਂ ਦਿੱਲੀ ਦਰਬਾਰ ਦੇ ਨਾਗਪੁਰ ਦੇ ਡੀਪ ਸਟੇਟ ਦੇ ਸਿੱਖੀ ਅਤੇ ਪੰਜਾਬ ਦੇ ਉੱਤੇ ਹਮਲੇ ਮੌਕੇ ਕੁਝ ਜ਼ਿੰਮੇਵਾਰੀ ਦਿਖਾਉਣਗੇ ਤਾਂ ਹੋ ਸਕਦਾ ਕੁਝ ਬਣ ਜੇ। ਅਦਰਵਾਈਜ਼ ਜਿਵੇਂ ਉਹ ਕਹਿੰਦੇ ਹੁੰਦੇ ਆਪ ਦਾ ਡੁੱਬਿਆ ਬਾਹਮਣਾ ਜਜਮਾਨ ਵੀ ਗਾਲੇ, ਇਹ ਆਪ ਵੀ ਮਰਨਗੇ ਤੇ ਪੰਜਾਬ ਨੂੰ ਵੀ ਮਰਵਾਉਣਗੇ। ਸੋ ਅੱਜ ਲਈ ਇੰਨੇ ਕਾਫੀ, ਕਰ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।